ਸੰਤ ਸਮਾਜ, ਸੰਪਰਦਾਵਾਂ, ਦੇਹਧਾਰੀ ਗੁਰੂਡਮ ਵਾਲੇ ਬਾਬੇ ਤੇ ਹੋਰ ਲੱਲੜ ਪੱਲੜ ਇਹ ਸਾਰੇ ਰਲ ਮਿਲ ਕੇ ਬੀਜੇਪੀ RSS ਦੇ ਹਿਸਾਬ ਨਾਲ ਸਿੱਖਾਂ ਦੇ ਵਿੱਚ ਸਰਗਰਮ। ਜਦੋਂ ਉਦੋਂ ਪੰਥ ਕੂਕਦਾ ਸੀ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ RSS ਨੇ ਪਵਾਇਆ, ਇਹਨਾਂ ਨੂੰ ਮੂਹਰੇ ਲਾਇਆ, ਕੋਈ ਸੁਣਦਾ ਨਹੀਂ ਸੀ। ਸਾਡੇ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਵਿਸ਼ੇ ਨੇ ਜਿਨ੍ਹਾਂ ਕਰਕੇ ਸਾਡੇ ਅੰਦਰ ਖਾਨਾ ਜੰਗੀ ਹੋ ਸਕਦੀ ਹੈ, ਲੜਾਈ ਹੋ ਸਕਦੀ ਹੈ, ਕਲੇਸ਼ ਹੋ ਸਕਦਾ। ਉਹਨਾਂ ਮਸਲਿਆਂ ਮੁੱਦਿਆਂ ਦੇ ਉੱਤੇ ਇਹਨਾਂ ਹੱਥ ਠੋਕਿਆਂ ਨੂੰ ਵਰਤ ਕੇ ਸਾਡੀ ਕੌਮ ਦੇ ਵਿੱਚ ਕਲੇਸ਼ ਕਰਾਏ। ਇਸ ਮੌਕੇ ਬੀਜੇਪੀ ਦੇ ਹੱਥ ਠੋਕੇ, RSS ਦੇ ਹੱਥ ਠੋਕੇ ਸਾਡੇ ਲਈ ਵਿਪਤਾ ਦਾ ਕਾਰਨ ਕਿਉਂ ਬਣੇ ਹੋਏ ਨੇ? ਇਸ ਕਰਕੇ ਕਿ ਉਹਨਾਂ ਨੂੰ ਬਾਦਲਕਿਆਂ ਨੇ ਪੈਰ ਲਵਾਏ। ਖਾਲਿਸਤਾਨੀ ਜਾਂ ਪੰਥਕ ਧਿਰਾਂ ਕਦੇ ਵੀ ਬੀਜੇਪੀ, RSS, ਕਾਂਗਰਸ ਜਾਂ ਕਿਸੇ ਐਂਟੀ ਪੰਥਕ ਫੋਰਸ ਨਾਲ ਮਿਲ ਕੇ ਨਹੀਂ ਚੱਲ ਸਕਦੀਆਂ। ਪਰ ਇੱਥੇ ਹਜ਼ਾਰਾਂ ਹੀ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਅਸੀਂ ਮੁੱਖ ਧਾਰਾ 'ਚ, ਤੇ ਜਿਨ੍ਹਾਂ ਨੇ ਹਮੇਸ਼ਾ ਪੰਥ ਦੀਆਂ ਦੁਸ਼ਮਣ ਜਮਾਤਾਂ ਨਾਲ ਤਾਲਮੇਲ ਕਰਕੇ ਕੌਮ ਦੇ ਹਿੱਤਾਂ ਦਾ ਘਾਣ ਵੀ ਕਰਨਾ ਕਰਾਉਣਾ ਤੇ ਛਾਏ ਵੀ ਰਹਿਣਾ, ਕਿਉਂਕਿ ਬਾਦਲਕਿਆਂ ਦੀ ਉੱਤੇ ਸਿਰ ਤੇ ਛਤਰੀ ਸੀ। ਹੁਣ ਸਰਚਾਂਦ ਸਿੰਘ ਆ ਪ੍ਰੋਫੈਸਰ, ਸ਼ਰੇਆਮ ਉਹ ਕਹਿੰਦਾ ਕਿ ਮੈਂ ਬੀਜੇਪੀ ਨਾਲ ਹੈਗਾ ਵੀ, ਪਰ ਦਮਦਮੀ ਟਕਸਾਲ ਉਹਨੂੰ ਡਿਸਓਨ ਨਹੀਂ ਕਰਦੀ। ਦਮਦਮੀ ਟਕਸਾਲ ਤਾਂ ਓਨ ਕਰ ਆਪ ਸਕਾ ਤੇ ਬੀਜੇਪੀ ਨਾਲ ਤਾਲਮੇਲ ਕਰਕੇ ਅੱਗੇ ਸੁੱਟ ਰਹੇ। ਹੁਣ ਇਹਦਾ ਅਗਲਾ ਭਾਣਾ ਕੀ ਵਾਪਰ ਰਿਹਾ ਕਿ ਸਾਡੇ ਕੌਮ ਦੇ ਅੰਦਰੂਨੀ ਮਸਲਿਆਂ 'ਚ ਬਾਦਲਕਿਆਂ ਨੂੰ ਬਲੈਕਮੇਲ ਕਰਕੇ ਆਪਦੇ ਏਜੰਡੇ ਤੇ ਬੀਜੇਪੀ RSS ਲਿਆਉਣਾ ਚਾਹੁੰਦੀ ਆ, ਤਾਂ ਉਹਨਾਂ ਨੇ ਇਹ ਜਿਹੜੇ ਆਪਦੇ ਟਕਸਾਲ ਟਾਈਪ ਸੰਤ ਸਮਾਜ, ਨਾਨਕ ਸਰੀਏ ਇਹਨਾਂ ਨੂੰ ਵਰਤਣਾ ਸ਼ੁਰੂ ਕੀਤਾ ਹੋਇਆ। ਇਹ ਠੀਕ ਆ ਕਿ ਅਸੀਂ ਬਾਦਲਕਿਆਂ ਤੋਂ ਨਾਰਾਜ਼, ਇਹ ਸੱਚ ਆ ਕਿ ਬਾਦਲਕਿਆਂ ਨੇ ਕੌਮ ਦੀਆਂ ਬੇੜੀਆਂ 'ਚ ਵੱਟੇ ਪਾਏ, ਪਰ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀ ਪੋਜੀਸ਼ਨ ਵੀਕ ਹੋਈ, ਕਮਜ਼ੋਰ ਹੋਈ, ਹੁਣ ਜਦੋਂ ਉਹ ਸਿਆਸਤ ਵਿੱਚ ਪੈਰ ਲਾਉਣ ਲਈ ਹੱਥ ਪੱਲੇ ਮਾਰ ਰਹੇ ਨੇ ਤਾਂ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਕਿ RSS ਦੇ ਏਜੰਡੇ ਨੂੰ ਅੱਗੇ ਲਾਗੂ ਕਰੋਗੇ ਤਾਂ ਚੱਲਣ ਦਿਆਂਗੇ, ਨਹੀਂ ਐਸੀ ਤੈਸੀ ਤੁਹਾਡੀ। ਜਿੱਦਣ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਇਆ ਜਾ ਰਿਹਾ ਸੀ, ਜਦੋਂ ਅਸੀਂ ਕਹਿੰਦੇ ਸੀ ਇਹ RSS ਦਾ ਏਜੰਡਾ ਕੋਈ ਸੁਣਦਾ ਨਹੀਂ ਸੀ, ਅੱਜ ਵੀ ਅਸੀਂ ਇਹ ਠੋਕ ਵਜਾ ਕੇ ਕਹਿੰਦੇ ਹਾਂ ਕਿ ਜਥੇਦਾਰਾਂ ਦੇ ਮਸਲੇ ਤੇ RSS ਦਾ ਏਜੰਡਾ ਚੱਲ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਦਮਦਮੀ ਟਕਸਾਲ ਤੇ ਉਹਨਾਂ ਦੀਆਂ ਹਮਖਿਆਲੀ ਸੰਤ ਸਮਾਜ ਵਰਗੀਆਂ ਸੰਪਰਦਾਵਾਂ ਨੇ, ਹੋਰ ਸਾਰਿਆਂ ਨੇ ਬਾਬਾ ਹਰਨਾਮ ਸਿੰਘ ਧੁੰਮੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਦੇ ਘਰ ਮੂਹਰੇ ਜਾ ਕੇ, ਰਿਹਾਇਸ਼ ਦੇ ਮੂਹਰੇ ਜਾ ਕੇ ਧਰਨਾ ਦੇਵਾਂਗੇ। ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਜਿਸ ਤਰੀਕੇ ਨਾਲ ਲਾਇਆ ਤੇ ਨਵਿਆਂ ਨੂੰ ਲਾਇਆ, ਉਹਦਾ ਵਿਰੋਧ ਕਰਾਂਗੇ। ਇਸ ਮਸਲੇ ਦੇ ਉੱਤੇ ਕੱਲ ਇੱਕ ਨਵੀਂ ਡਿਵੈਲਪਮੈਂਟ ਆਈ ਸੀਗੀ ਬਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਆਪਦੇ ਕੁਝ ਨਾਲ ਸੰਗੀ ਸਾਥੀਆਂ ਨੂੰ ਲੈ ਕੇ ਬਾਬਾ ਧੁੰਮਾ ਨੂੰ ਮਹਿਤਾ ਚੌਂਕ ਜਾ ਕੇ ਮਿਲੇ, ਤੇ ਉਸ ਤੋਂ ਬਾਅਦ ਵਿੱਚ ਬਾਬੇ ਧੁੰਮੇ ਨੇ ਰਿਹਾਇਸ਼ ਉੱਤੇ, ਸੁਖਬੀਰ ਦੀ ਰਿਹਾਇਸ਼ ਤੇ ਧਰਨਾ ਜਿਹੜਾ ਸੀ ਉਹ ਮੁਲਤਵੀ ਕਰਤਾ, ਤੇ ਨਾਲ ਹੀ ਜਥੇਦਾਰਾਂ ਦੇ ਮਸਲੇ ਉੱਤੇ ਕੋਈ ਹੱਲ ਕੱਢਣ ਦਾ ਭਰੋਸਾ ਜਿਹੜਾ ਹੈਗਾ, ਜਿਹੜਾ ਬਾਦਲਕਿਆਂ ਨੇ ਧਾਮੀ ਸਾਹਿਬ ਰਾਹੀਂ ਉੱਪਰ ਦਾ ਕੀਤਾ, ਉਹਦੀ ਵੀ ਗੱਲ ਕੀਤੀ। ਪਰ ਗੱਲ ਇੰਨੀ ਕੁ ਨਹੀਂ ਹੈ, ਜੇ ਕੋਈ ਸਮਝਦਾ ਤੇ ਇਹ ਗੱਲ ਇੰਨੀ ਕੁ ਨਹੀਂ ਹੈ। ਇਸ ਗੱਲ ਦੇ ਅਰਥ ਬੜੇ ਵੱਡੇ ਨੇ। ਪਹਿਲੇ ਦਿਨ ਤੋਂ ਹੀ ਧਾਮੀ ਸਾਹਿਬ ਪੂਰਾ ਗੱਜ ਵੱਜ ਕੇ ਧੁੰਮਾ ਸਾਹਿਬ ਦੇ ਨਾਲ ਖੜੇ ਆ, ਤੇ ਦੋਨੇ ਜਾਣੇ ਆਪਸੀ ਤਾਲਮੇਲ ਦੇ ਨਾਲ ਉਹ ਨੈਰੇਟਿਵ, ਉਹ ਵਰਤਾਂਤ, ਉਹ ਮਾਹੌਲ ਸਿਰਜ ਰਹੇ ਆ ਜਿਹਦੇ ਨਤੀਜੇ ਵਜੋਂ ਬਾਦਲ ਕੇ ਝੁਕ ਜਾਣ ਤੇ ਬਾਬੇ ਧੁੰਮੇ ਦੀ ਗੱਲ ਮੰਨ ਲੈਣ। ਬਾਬੇ ਧੁੰਮੇ ਦੀ ਜਿਹੜੀ ਗੱਲ ਆਮ ਸੰਗਤ ਵਿੱਚ ਆ ਰਹੀ ਆ ਉਹ ਤਾਂ ਬੜੀ ਚੰਗੀ ਲੱਗਦੀ ਆ, ਉਹ ਕਿ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਨੂੰ ਫਾਰਗ ਕੀਤਾ, ਉਹ ਤਰੀਕਾਕਾਰ ਬਹੁਤ ਮਾੜਾ ਸੀ। ਇਹ ਗੱਲ ਤਾਂ ਵਾਕਿਆ ਹੀ ਸਾਰਿਆਂ ਨੂੰ ਠੀਕ ਲੱਗਦੀ ਸੀ। ਅਗਲੀ ਗੱਲ ਆ ਜਿਹੜੀ ਕਿ ਜਥੇਦਾਰ ਜਿਵੇਂ ਲਾਏ ਨੇ ਨਵੇਂ, ਉਹ ਵੀ ਗੱਲ ਲੋਕਾਂ ਨੂੰ ਸਹੀ ਲੱਗਦੀ ਹੈ। ਫਿਰ ਸੰਗਤਾਂ ਦਾ ਬਾਬੇ ਧੁੰਮੇ ਨਾਲ ਇਹਨਾਂ ਮਸਲਿਆਂ ਦੇ ਉੱਤੇ ਉਸ ਤਰੀਕੇ ਦੀ ਹਮਾਇਤ ਕਿਉਂ ਨਹੀਂ ਮਿਲ ਰਹੀ ਸੰਗਤ ਵੱਲੋਂ? ਇਹ ਗੱਲ ਆਪਾਂ ਨੂੰ ਇਹ ਤੇ ਤਬਸਰਾ ਕਰਨਾ ਚਾਹੀਦਾ, ਚਰਚਾ ਕਰਨੀ ਚਾਹੀਦੀ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬੀਤੇ ਦੌਰ ਵਿੱਚ ਬਾਬਾ ਧੁੰਮਾ, ਧਾਮੀ ਸਾਹਿਬ, ਬਾਦਲ ਦਲ ਤੇ ਭਾਜਪਾ ਇਹ ਸਾਰੇ ਆਪਸ ਵਿੱਚ ਹੀ ਘਿਓ ਖਿਚੜੀ ਸੀ। ਸਾਰਿਆਂ ਨੇ ਰਲ ਕੇ ਚੰਮ ਦੀਆਂ ਚਲਾਈਆਂ
ਤੇ ਇਸ ਦੌਰ ਵਿੱਚ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਉਹ ਪੰਥਕ ਸੋਚ ਦਾ ਹੋਇਆ, ਕੌਮੀ ਸੋਚ ਦਾ ਹੋਇਆ, ਕੌਮੀ ਕਿਰਦਾਰ ਦਾ ਹੋਇਆ, ਸਿੱਖ ਸੱਭਿਆਚਾਰ ਦਾ ਹੋਇਆ, ਸਿੱਖਾਂ ਦਾ ਨੁਕਸਾਨ ਹੋਇਆ, ਸਿੱਖੀ ਦਾ ਨੁਕਸਾਨ। ਜਿਹੜੇ ਦੌਰ ਵਿੱਚ ਭਾਜਪਾ, ਬਾਦਲ ਦਲ, ਦਮਦਮੀ ਟਕਸਾਲ ਤੇ ਇਹ ਸਾਰੇ ਰਲ ਕੇ ਚੱਲਦੇ ਰਹੇ ਨੇ, ਉਹ ਦੌਰ ਅਸਲ ਵਿੱਚ ਤਾਂ ਆਰਐਸਐਸ ਦਾ ਦੌਰ ਰਿਹਾ। ਤੇ ਉਦੋਂ ਆਮ ਇਹੋ ਜਿਹੇ ਕਈ ਬਿਆਨ, ਇਹੋ ਜਿਹੇ ਕਈ ਜਿਹੜੇ ਆ ਐਲਾਨ, ਕਈ ਇਹੋ ਜਿਹੀਆਂ ਵਿਉਂਤਾਂ ਸਾਹਮਣੇ ਆਉਂਦੀਆਂ ਰਹੀਆਂ। ਸਿੱਖ ਕਲਪਦੇ ਰਹੇ ਕਿ ਕਦੇ ਚੌਥੇ ਕੁ ਦਿਨ ਉੱਠ ਕੇ ਆਰਐਸਐਸ ਦਾ ਮੁਖੀ ਕਹਿ ਦਿੰਦਾ ਸਿੱਖ ਤਾਂ ਬੱਕਰੀ ਕੌਮ ਆ, ਤੇ ਪਹਿਲੇ ਹੀ ਪਤਾ ਹੁੰਦਾ ਸੀ ਬਈ ਸਿੱਖਾਂ ਵੱਲੋਂ ਫਲਾਨੀ ਫਲਾਨੀ ਜਥੇਬੰਦੀ ਆਹ ਬਿਆਨ ਦੇ ਕੇ ਚੁੱਪ ਕਰ ਦੂ। ਪਰ ਉਹਨਾਂ ਦਾ ਬਿਆਨ ਦੇਣ ਦੀ ਜ਼ਰੂਰਤ ਕਿਵੇਂ ਪੈਂਦੀ ਸੀ ਉਹ ਆਪਾਂ ਨੂੰ ਸਭ ਨੂੰ ਪਤਾ। ਜਦੋਂ ਅੰਦਰ ਖਾਤੇ ਘਿਓ ਖਿਚੜੀ ਹੋਈਏ ਫਿਰ ਉਹਨਾਂ ਦੀ ਜ਼ਰੂਰਤ ਪੈਂਦੀ। ਦੂਜਾ, ਉਹਨਾਂ ਦਿਨਾਂ ਦੇ ਵਿੱਚ ਪੰਥਕ ਧਿਰਾਂ ਨੂੰ, ਕੌਮ ਦੀਆਂ ਸੰਸਥਾਵਾਂ ਨੂੰ ਤਾਂ ਨੇੜੇ ਨਹੀਂ ਸੀ ਲੱਗਣ ਦਿੱਤਾ ਜਾਂਦਾ, ਪਰ ਆਰਐਸਐਸ ਦੇ ਲੀਡਰਾਂ ਨੂੰ, ਆਰਐਸਐਸ ਦੇ ਪ੍ਰੋਗਰਾਮਾਂ ਲਈ ਸਾਡੀ ਕੌਮ ਦੇ ਜਿਹੜੇ ਸਾਧਨ ਸਰੋਤ ਨੇ, ਅਸਥਾਨ ਨੇ, ਉਹ ਬੜੀ ਮੌਜ ਨਾਲ ਮਿਲਦੇ ਰਹੇ। ਉਹਨਾਂ ਦਿਨਾਂ ਦੇ ਵਿੱਚ ਇਹ ਨਹੀਂ ਕਦੇ ਬਾਦਲ ਕਿਆਂ ਨੇ ਸੋਚਿਆ ਵੀ ਸਾਡਾ ਉਹਨਾਂ ਨਾਲ ਸਿਆਸੀ ਗੱਠਜੋੜ ਆ, ਅਸੀਂ ਉਹਨਾਂ ਨਾਲ ਸਿਆਸੀ ਪੱਧਰ ਤੇ ਵਿਚਰਨਾ ਹੈ। ਉਹਨਾਂ ਨੇ ਤਾਂ ਇਹਨੂੰ ਹਿੰਦੂ ਸਿੱਖ ਏਕਤਾ, ਜਾਣੀ ਕਿ ਇੱਥੋਂ ਤੱਕ ਕਿ ਆਰਐਸਐਸ ਦੇ ਹਿਸਾਬ ਨਾਲ ਵੀ ਜਿਵੇਂ ਸਿੱਖ ਕੋਈ ਵੱਖਰੀ ਕੌਮ ਨਹੀਂ ਹੈ, ਹਿੰਦੂਆਂ ਦਾ ਹਿੱਸਾ, ਉਸ ਏਜੰਡੇ ਨੂੰ ਵੀ ਲਾਗੂ ਕੀਤਾ। ਇਹ ਸਾਰੇ ਕਾਸੇ ਦੇ ਵਿੱਚ ਆਰਐਸਐਸ ਨੇ ਖੱਟਿਆ, ਬੀਜੇਪੀ ਨੇ ਖੱਟਿਆ। ਉਹਨਾਂ ਨੇ ਆਪਦਾ ਅਕਸ ਪ੍ਰਭਾਵ, ਜਿਹੜਾ ਸਿੱਖਾਂ ਦੇ ਵਿੱਚ ਪਹਿਲਾਂ ਇੱਕ ਦਵੈਸ਼ ਵਾਲੀ, ਦੂਰੀ ਵਾਲੀ ਗੱਲ ਹੁੰਦੀ ਸੀ, ਜਦੋਂ ਆਪਾਂ ਕਿਸੇ ਦੁਸ਼ਮਣ ਨਾਲ ਦੂਰੀ ਬਣਾ ਕੇ ਚੱਲਦੇ ਆ ਤਾਂ ਸਾਡਾ ਘਰ ਪਰਿਵਾਰ, ਸਾਡਾ ਓੜਮਾ ਕੋੜਮਾ, ਸਾਡਾ ਕੌਮ ਕਬੀਲਾ ਉਹਦੇ ਖਿਲਾਫ ਮਾਈਂਡ ਸੈਟ ਰੱਖਦਾ ਤੇ ਉਹਦੇ ਨਾਲ ਨੇੜਤਾ ਨਹੀਂ ਬਣਦੀ ਤੇ ਉਹ ਫਿਰ ਕੋਈ ਅਸਰ ਨਹੀਂ ਕਰ ਸਕਦਾ। ਪਰ ਜਦੋਂ ਅਸੀਂ ਦੁਸ਼ਮਣ ਨੂੰ ਜੱਫੀਆਂ ਪਾਈਏ, ਭਰਾ ਭਰਾ, ਵੀਰ ਜੀ ਕਹੀਏ, ਉਦੋਂ ਫਿਰ ਨੁਕਸਾਨ ਹੋ ਸਕਦਾ ਹੁੰਦਾ। ਹਿੰਦੂ ਸਿੱਖ ਏਕਤਾ ਦੀ ਡੁਗੀ ਆ ਜਿਹੜੀ ਜਦੋਂ ਵੀ ਖੜਕਦੀ ਆ, ਸਮਝ ਲਓ ਸਿੱਖਾਂ ਦੇ ਨਿਆਰੇ ਵੱਖਰੇ ਤੇ ਹਿੰਦੂ ਤੋਂ ਆਜ਼ਾਦ ਸਰੂਪ ਦੇ ਉੱਤੇ ਬ੍ਰਾਹਮਣਵਾਦ ਦੀ ਕਾਲਖ ਪੈਣੀ ਪੈਣੀ। ਹਿੰਦੂਇਜ਼ਮ ਨੂੰ ਉਸ ਮੌਕੇ ਚਾਹ ਚੜ ਜਾਂਦਾ ਜਦੋਂ ਸਿੱਖ ਕਹਿੰਦੇ ਆ ਹਿੰਦੂ ਸਿੱਖ ਏਕਤਾ। ਇਹ ਕੋਈ ਕੱਟੜਵਾਦ ਦੀ ਗੱਲ ਨਹੀਂ। ਸਰਦਾਰ ਕਪੂਰ ਸਿੰਘ ਦੀਆਂ ਤਕਰੀਰਾਂ 1978 ਦੇ ਸਾਕੇ ਤੋਂ ਪਹਿਲਾਂ ਵਾਲੀਆਂ ਤਕਰੀਰਾਂ ਜਿਹਦੀਆਂ ਮਰਜ਼ੀ ਸੁਣ ਲਓ, ਪੜ੍ਹ ਲਓ, ਉਦੋਂ ਵੀ ਆਹੀ ਕੁਝ ਕਰਦੇ ਸੀ ਹਿੰਦੂ ਤਵੀਏ। ਇਸ ਸਾਰੇ ਮਾਹੌਲ ਦੇ ਵਿੱਚ ਜਿਹੜਾ ਅੱਜ ਦਾ ਵਾਤਾਵਰਣ ਹੈ, ਆਰਐਸਐਸ ਨੇ ਪਹਿਲਾਂ ਤਾਂ ਇਹ ਟੇਕਨ ਫਾਰ ਗਰੰਟਡ ਲੈ ਸੀ ਬਾਦਲ ਨਦੀਏ। ਇਹਨਾਂ ਨੂੰ ਜਦੋਂ ਸੁਰਤ ਆਈ ਕਿ ਅਸੀਂ ਪੰਥਕ ਸ਼ਕਤੀ ਹੈ ਜਿਹੜੀ, ਉਹਦੀ ਨਜ਼ਰ 'ਚ ਵੀ ਗਰਕ ਹੋ ਚੁੱਕੇ ਆ, ਅਸੀਂ ਤਾਂ ਬਣੇ ਫਿਰਦੇ ਆ ਸਰਸਾ ਦਲ, ਬੇਅਦਬੀ ਦਲ ਕਹਿੰਦੇ ਆ ਲੋਕ ਸਾਨੂੰ। ਕੌਮ ਦੀ, ਪੰਥ ਦੀ ਤਾਂ ਅਸੀਂ ਹਮਾਇਤ ਗਵਾ ਚੁੱਕੇ ਆ, ਚਾਹੇ ਸਾਡੇ ਕੋਲੇ ਸ਼੍ਰੋਮਣੀ ਕਮੇਟੀ ਆ, ਚਾਹੇ ਅਸੀਂ ਤਾਕਤਾਂ ਦੇ ਉੱਤੇ ਆਪਦੀ ਮਰਜ਼ੀ ਦੇ ਜਥੇਦਾਰ ਲਾ ਸਕਦੇ ਆ, ਜੋ ਮਰਜ਼ੀ ਆ। ਬਾਦਲ ਕਿਆਂ ਨੂੰ ਸਮਝ ਲੱਗ ਗਈ ਕਿ ਸਾਡੇ ਪੰਥ ਜਿਹੜਾ ਉਹ ਸਾਡੇ ਕੋਲੋਂ ਰੁੱਸ ਗਿਆ, ਪੰਥ ਖਤਮ, ਪੰਥ ਦੀ ਨਜ਼ਰ 'ਚ ਅਸੀਂ ਖਤਮ ਆ। ਇਹ ਗੱਲ ਤੋਂ ਅਗਲਾ ਜਿਹੜਾ ਉਹਨਾਂ ਨੂੰ ਲੱਗਿਆ ਕਿਸਾਨੀ ਮੌਕੇ, ਕਿਸਾਨ ਸੰਘਰਸ਼ ਮੌਕੇ, ਵੀ ਕਿਸਾਨੀ ਵੀ ਗਈ। ਜਦੋਂ ਬਾਦਲ ਕਿਆਂ ਨੂੰ ਇਹ ਦੇਖਿਆ ਕਿ ਸਾਡਾ ਪੰਥਕ ਵੋਟ ਬੈਂਕ ਤੇ ਕਿਸਾਨੀ ਵੋਟ ਬੈਂਕ ਗਏ ਤੇ ਅਸੀਂ ਵੋਟਾਂ ਕਿਹਦੀਆਂ ਲੈਣੀਆਂ, ਲਾਲਿਆਂ ਦੀਆਂ। ਲਾਲਿਆਂ ਦੀ ਵੋਟ ਤਾਂ ਬੀਜੇਪੀ ਨੂੰ ਨਹੀਂ ਪੂਰੀ ਪੈਂਦੀ, ਕਾਂਗਰਸ ਨੂੰ ਤਾਂ ਫੇਰ ਪੈਂਦੀ ਰਹੀ ਆ। ਉਹ ਵੋਟ ਤਾਂ ਇਸ ਵਾਰ ਆ ਜਿਹੜਾ ਹੁਣ ਚੱਲ ਰਿਹਾ ਚੱਕਰਵਿਊਹ, ਇਹਦੇ 'ਚ ਤਾਂ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਲਾਲੇ ਵੋਟ ਪਾਉਂਦੇ। ਉਹ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਦੋਂ ਪੈਰਾਂ ਹੇਠੋਂ ਸਿਆਸੀ ਜ਼ਮੀਨ ਮੁਕੰਮਲ ਤੌਰ ਤੇ ਹੱਥੋਂ ਨਿਕਲਦੀ ਦੇਖੀ, ਉਸ ਮੌਕੇ ਵੀ ਬਾਦਲ ਪਰਿਵਾਰ ਨੂੰ ਕੋਈ ਸ਼ਰਮ ਹਿਆ ਨਹੀਂ ਸੀ। ਇਹ ਤਾਂ ਜਿਹੜੇ ਬਾਦਲ ਦਲ ਦੇ ਹੋਰ ਲੀਡਰ ਸੀ, ਜਿਹੜੇ ਵਾਰ-ਵਾਰ ਇਲੈਕਸ਼ਨਾਂ ਹਾਰਨ ਲੱਗ ਪਏ, ਜਿਨ੍ਹਾਂ ਨੂੰ ਮੁਕੰਮਲ ਤੌਰ ਤੇ ਆਪਦਾ ਸਿਆਸੀ ਜਿਹੜਾ ਭਵਿੱਖ ਸੀ ਉਹ ਖਤਰੇ 'ਚ ਦਿਖਿਆ, ਉਹਨਾਂ ਨੇ ਫਿਰ ਰੌਲਾ ਰੱਪਾ ਪਾਇਆ। ਪਰ ਉਦੋਂ ਤੱਕ ਕੰਮ ਤਾਂ ਸਾਰਾ ਵਿਗੜ ਚੁੱਕਿਆ ਸੀ। ਜੇ ਉਦੋਂ ਬਾਦਲ, ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਭਾਜਪਾ ਦੇ ਨਾਲੋਂ ਦੂਰੀ ਬਣਾ ਵੀ ਬਣਾਉਂਦੇ
ਤਾਂ ਵੀ ਪੰਥ ਨੇ ਜਾਂ ਕਿਸਾਨੀ ਨੇ ਉਹਨਾਂ ਦੇ ਹੱਕ 'ਚ ਨਹੀਂ ਸੀ ਆਉਣਾ, ਉਦੋਂ ਫੈਸਲਾ ਤਾਂ ਅਗਲੇ ਕਰੀ ਬੈਠੇ ਸੀਗੇ ਤੇ ਤੁਹਾਨੂੰ ਵੋਟ ਨਹੀਂ ਪਾਉਣੀ। ਤੇ ਜਦੋਂ ਲੋਕ ਗੁੱਸੇ 'ਚ ਇਤਰਾਜ਼ ਭਰੇ ਸ਼ਬਦ ਬੋਲਦੇ ਸੀ, ਹੁਣ ਮੈਂ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਹੋਣ, ਮੇਰੀ ਕਿਸੇ ਗਲਤੀ ਤੋਂ, ਮੇਰੀ ਕਿਸੇ ਬਹੁਤ ਮਾੜੀ ਹਰਕਤ ਤੋਂ ਉਹ ਦੁਖੀ ਹੋਣ ਤੇ ਉਹ ਮੇਰੇ ਤੇ ਇਤਰਾਜ਼ ਕਰਨ ਕਿ ਤੂੰ ਘੁਮਾਣ ਆ ਕੀਤਾ ਉਹ ਕੀਤਾ, ਤੇ ਮੈਂ ਕਹਾਂ ਯਾਰ ਬਾਹਲੇ ਔਖੇ ਮੈਨੂੰ ਵੋਟ ਨਾ ਪਾਓ, ਉਹ ਤਾਂ ਕਰਕੇ ਇਤਰਾਜ਼ ਕਰਦੇ ਆ ਵੀ ਮੈਨੂੰ ਉਹ ਆਪਦਾ ਮੰਨਦੇ। ਸੋ ਖਾਲਸਾ ਪੰਥ ਨੇ, ਸਿੱਖ ਕੌਮ ਨੇ, ਪੰਜਾਬ ਨੇ ਜਦੋਂ ਬਾਦਲ ਕਿਆਂ ਨੂੰ ਤਾਨੇ ਮਿਹਣੇ ਮਾਰੇ, ਗੁੱਸਾ ਰੁੱਸਾ ਕੀਤਾ, ਤਾਂ ਇਸ ਗੱਲ ਦਾ ਜਵਾਬ ਇਹ ਨਹੀਂ ਬਣਦਾ ਸੀ ਜਿਹੜਾ ਵੱਡੇ ਬਾਦਲ ਨੇ ਦਿੱਤਾ ਸੀ ਕਿ ਬਾਹਲੇ ਔਖੇ ਹੋ ਸਾਨੂੰ ਵੋਟ ਨਾ ਪਾਓ। ਕਹਿਣਾ ਇਹ ਬਣਦਾ ਸੀ ਕਿ ਤੁਹਾਡਾ ਹੱਕ ਬਣਦਾ, ਅਸੀਂ ਤੁਹਾਡੇ ਦਿਲ ਦੁਖੀ ਕੀਤੇ, ਅਸੀਂ ਪੰਥਕ ਏਜੰਡੇ ਨੂੰ ਤਲਾਂਜਲੀ ਦੇ ਬੈਠੇ, ਅਸੀਂ ਪੰਜਾਬੀ ਪਾਰਟੀ ਬਣ ਗਏ, ਅਸੀਂ ਤਾਂ ਕਾਂਗਰਸ ਵਾਂਗੂ ਭਾਜਪਾ ਵਾਂਗੂ ਹੀ ਬਣ ਗਏ, ਅਸੀਂ ਤਾਂ ਆਰਐਸਐਸ ਦੇ ਮਕੜ ਜਾਲ 'ਚ ਫਸ ਕੇ ਤੁਹਾਡੇ ਖਿਲਾਫ ਭੁਗਤ ਬੈਠੇ, ਸਾਨੂੰ ਮਾਫ ਕਰ ਦਿਓ ਤੇ ਅਸੀਂ ਜਿੱਥੇ ਕਹੋਗੇ ਜਿਵੇਂ ਕਹੋਗੇ ਉਵੇਂ ਚੱਲਾਂਗੇ। ਪੰਜਾਬ ਨੂੰ ਵਾਕਿਆ ਹੀ ਇੱਕ ਇਹੋ ਜਿਹੇ ਅਕਾਲੀ ਦਲ ਦੀ ਲੋੜ ਹੈ ਜਿਹੜਾ ਪੰਥ ਅਤੇ ਪੰਜਾਬ ਦੇ ਮਸਲਿਆਂ ਲਈ ਸਰਗਰਮ ਹੋਵੇ। ਪੰਜਾਬ ਨੇ, ਪੰਥ ਨੇ ਇਹ ਸੋਚ ਲੈਣਾ ਸੀ, ਮੰਨ ਲੈਣਾ ਸੀ ਕਿ ਜੇ ਅੱਜ ਇਹ ਲੀਡਰਸ਼ਿਪ ਆ ਇਹਨੂੰ ਪਾਸੇ ਕਰਕੇ ਕੱਲ ਨੂੰ ਕੋਈ ਨਵੀਂ ਨਰੋਈ ਕੌਮ ਪ੍ਰਸਤ ਲੀਡਰਸ਼ਿਪ ਵੀ ਆ ਜਾਊਗੀ, ਪਰ ਆਪਾਂ ਵੋਟ ਇਸੇ ਤਕੜੀ ਚੋਣ ਨਿਸ਼ਾਨ ਨੂੰ ਪਾਈਏ। ਪਰ ਹੋਇਆ ਬਿਲਕੁਲ ਉਲਟ। ਇਹਨਾਂ ਨੇ, ਬਾਦਲ ਕਿਆ ਨੇ, ਵੱਡੇ ਬਾਦਲ ਨੇ ਜੋ ਕਿਹਾ ਉਦੋਂ ਬਾਅਦ ਵਿੱਚ ਬੀਬਾ ਹਰਸਿਮਰਤ ਕੌਰ ਨੇ ਫੱਟੇ ਚੱਕ ਤੇ ਉਹ ਅਰਦਾਸਾਂ ਕਰਨ ਲੱਗ ਪਈ ਵੀ ਜੇਕਰ ਅਸੀਂ ਐ ਕੀਤਾ ਤਾਂ ਸਾਡਾ ਬੇੜਾ ਗਰਕ ਹੋ ਜੇ, ਜੇ ਆਹ ਕੀਤਾ ਉਹ ਹੋ ਜੇ। ਤੇ ਤੀਜੇ ਪਾਸੇ ਬਾਦਲ ਸੈਨਾ ਨੇ ਸੋਸ਼ਲ ਮੀਡੀਆ ਦੇ ਉੱਤੇ ਆਈਟੀ ਸੈੱਲ ਬਿਠਾਤਾ। ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਕਿ ਜਿਹੜਾ ਵੀ ਬੰਦਾ ਬਾਦਲ ਦਲ ਦੇ ਉੱਤੇ ਕੋਈ ਇਤਰਾਜ਼ ਕਰਦਾ, ਕੋਈ ਰੋਸ ਜ਼ਾਹਿਰ ਕਰਦਾ, ਉਹਦੀ ਗੱਲ ਨਾ ਸੁਣੋ, ਉਹਦੀ ਧੀ ਭੈਣ ਇੱਕ ਕਰ ਦਿਓ, ਗੰਦ ਬਕੋ ਤੇ ਉਹਨੂੰ ਬੋਲਣ ਜੋਗਾ ਨਾ ਛੱਡੋ। ਬਹੁਤ ਸਾਰੇ ਇਹੋ ਜਿਹੇ ਆਮ ਘਰਾਂ ਦੇ ਮੁੰਡੇ ਕਿਰਾਏ ਤੇ ਗੁੰਡਿਆਂ ਵਾਂਗੂ ਰੱਖ ਲਏ, ਜਿਵੇਂ ਸਪਾਰੀ ਕਿਲਰ ਹੁੰਦਾ, ਇਹ ਚੱਕੀ ਚੱਲੋ ਪੱਟੇ। ਜਦੋਂ ਇਹ ਸਾਰਾ ਭਾਣਾ ਵਾਪਰਿਆ, ਇਸ ਮਾਹੌਲ ਵਿੱਚ ਵੋਟ ਕਿਹੜੇ ਨੇ ਪਾਉਣੀ ਸੀ? ਸੋ ਵੋਟਾਂ ਖਤਮ, ਲੋਕਾਂ ਦੇ ਵਿੱਚ ਹੌਲੀ ਹੌਲੀ ਉਹ ਦੂਰੀ ਹੋਰ ਵੱਧਦੀ ਗਈ। ਨਤੀਜਾ ਇਹ ਨਿਕਲਿਆ ਕਿ ਬਾਦਲ ਦਲ ਦੇ ਇੱਕ ਵੱਡੇ ਹਿੱਸੇ ਨੂੰ ਤਾਂ ਇਹ ਲੱਗਣ ਲੱਗ ਪਿਆ ਵੀ ਇੱਥੇ ਹੁਣ ਕੁਝ ਨਹੀਂ, ਚੱਲੋ ਕਿਸੇ ਪਾਸੇ ਹੋ। ਕਾਂਗਰਸ ਵਿੱਚ ਜਾਣ ਦਾ ਉਹਨਾਂ ਨੂੰ ਘੱਟ ਫਾਇਦਾ ਲੱਗਿਆ। ਬੀਜੇਪੀ ਨਾਲ ਹੱਥ ਮਿਲ ਚੁੱਕੇ ਸੀ, ਜਿਹੜੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਸੰਘੀ ਕਹਿ ਕੇ ਜਾਂ ਆਰਐਸਐਸ ਕਹਿ ਕੇ ਲੋਕ ਪਸੰਦ ਨਹੀਂ ਸੀ ਕਰਦੇ, ਬਾਦਲ ਕਿਆ ਨੇ ਲੋਕਾਂ ਨੂੰ ਉਹਨਾਂ ਵੱਲ ਤੋਰਤਾ। ਜਿੰਨੇ ਪੰਜਾਬ ਦੇ ਵਿੱਚ ਇਸ ਮੌਕੇ ਸਰਗਰਮ ਬੀਜੇਪੀ ਦੇ ਆਗੂ ਨੇ, ਉਹਨਾਂ ਦਾ ਜੇ ਤੁਸੀਂ ਸਾਰਾ ਕਾਰ ਵਿਹਾਰ ਤੇ ਨਜ਼ਰ ਮਾਰੋ, ਸਪਸ਼ਟ ਹੋ ਜਾਂਦੀ ਹੈ ਗੱਲ ਕਿ ਇਹ ਬਾਦਲ ਕਿਆਂ ਦੇ ਕਰਕੇ ਉਧਰ ਗਏ ਆ। ਜੇ ਬਾਦਲ ਕੇ ਇਹਨਾਂ ਨਾਲ, ਭਾਜਪਾ ਨਾਲ, ਆਰਐਸਐਸ ਨਾਲ ਇੰਨਾ ਨਿੱਘ ਪਿਆਰ ਨਾ ਬਣਾਉਂਦੇ, ਇਹ ਵੀ ਨਹੀਂ ਸੀ ਕਦੇ ਉਧਰ ਜਾਣਾ। ਫਿਰ ਇਹ ਵੀ ਸਮਝ ਲੱਗਦੀ ਆ ਕਿ ਜਦੋਂ ਨਿੱਘ ਪਿਆਰ ਬਣਾ ਵੀ ਲਿਆ ਸੀ, ਫਿਰ ਇਹਨਾਂ ਨੂੰ ਸਾਂਭਣਾ ਸੀ ਕਿ ਘੱਟੋ ਘੱਟ ਇਹ ਤੁਹਾਡੇ ਨਾਲ ਖੜੇ ਰਹਿੰਦੇ। ਲੋਕਾਂ ਨੂੰ ਸਿਆਸੀ ਤੌਰ ਤੇ ਤਿਆਰ ਕਰ ਕਰਕੇ ਬੀਜੇਪੀ ਨੂੰ ਦੇਈ ਗਏ। ਸੋ ਜਿੰਨੀ ਕੁ ਪੰਜਾਬ ਦੇ ਵਿੱਚ ਬੀਜੇਪੀ ਆਰਐਸਐਸ ਮਜ਼ਬੂਤ ਹੈ, ਉਹ ਬਾਦਲ ਪਰਿਵਾਰ ਦੀ ਕਿਰਪਾ ਸਦਕਾ ਹੈ। ਦੂਜੇ ਪਾਸੇ ਇਹ ਗੱਲ ਆਪਦੀ ਥਾਂ ਤੇ ਹੈ ਕਿ ਭਾਵੇਂ ਕੇਂਦਰ ਦੇ ਵਿੱਚ, ਸਾਰੇ ਭਾਰਤ ਦੇ ਵਿੱਚ ਆਰਐਸਐਸ ਬੀਜੇਪੀ ਦਾ ਡਾਂਕਾ ਵੱਜਦਾ, ਪਰ ਪੰਜਾਬ ਦੀਆਂ ਬਾਤਾਂ ਕੁਝ ਹੋਰ ਨੇ। ਗੁਰੂ ਸਾਹਿਬਾਨ ਦੇ ਬਖਸ਼ੇ ਹੋਏ ਸਿਧਾਂਤ ਕਰਕੇ, ਸਿੱਖਾਂ ਦੇ ਆਪਦੇ ਇਤਿਹਾਸ ਫਲਸਫੇ ਕਰਕੇ, ਇੱਥੇ ਬੀਜੇਪੀ ਦਾ, ਆਰਐਸਐਸ ਦਾ ਜਿਹੜਾ ਉਹਨਾਂ ਨੇ ਸੋਚਿਆ ਸੀ ਨਾ ਕਿ ਅਸੀਂ ਜਦੋਂ ਬਾਦਲ ਦਲ ਛੱਡ ਕੇ ਭਾਜਪਾ 'ਚ ਜਾਵਾਂਗੇ ਤੇ ਛਾ ਜਾਵਾਂਗੇ, ਉਹ ਗੱਲ ਬਣਦੀ ਨਹੀਂ। ਕਿਉਂ ਨਹੀਂ ਬਣਦੀ? ਉਹ ਆਪਣੇ ਸਾਹਮਣੇ ਸੁਨੀਲ ਜਾਖੜ ਪਿੱਟਦਾ ਫਿਰਦਾ, ਉਹ ਬੀਜੇਪੀ 'ਚ ਗਿਆ, ਕਾਂਗਰਸ ਵਿੱਚੋਂ ਹੰਢਿਆ ਵਰਤਿਆ ਸਿਆਸੀ ਲੀਡਰ ਆ, ਉਹਦਾ ਘਰਾਣਾ ਹੀ ਪੂਰਾ ਸਿਆਸਤ ਵਿੱਚ ਆ। ਉਹਦਾ ਪਿਓ ਬਲਰਾਮ ਜਾਖੜ ਦੀ, ਹੁਣ ਇਹ ਸੁਨੀਲ ਜਾਖੜ, ਗਾਹਾਂ ਉਹਨਾਂ ਦਾ ਔਰਮਾ ਕੋਰਮਾ ਸਾਰਾ ਸਿਆਸੀ। ਉਹਨੇ ਕੈਪਟਨ ਅਮਰਿੰਦਰ ਸਿੰਘ ਦਾ ਭਾਵੇਂ ਬੋਲਿਆ ਨਹੀਂ, ਪਰ ਸੁਨੀਲ ਜਾਖੜ ਨੇ
ਗੈਰ ਸਿੱਖ ਹੋਣ ਦੇ ਬਾਵਜੂਦ, ਹਿੰਦੂ ਹੋਣ ਦੇ ਬਾਵਜੂਦ ਠੋਕ ਵਜਾ ਕੇ ਬੀਜੇਪੀ ਨੂੰ ਇਹ ਗੱਲ ਆਖੀ ਕਿ ਪੰਜਾਬ ਦੇ ਪੰਥਕ ਮਸਲਿਆਂ ਦੇ ਹਿਸਾਬ ਨਾਲ, ਕੌਮ ਦੇ ਇਤਿਹਾਸ ਦੇ, ਪੰਜਾਬ ਦੀਆਂ ਰਵਾਇਤਾਂ ਦੇ ਹਿਸਾਬ ਨਾਲ ਜੇ ਬੀਜੇਪੀ ਚੱਲੇ ਤਾਂ ਕੁਝ ਬਣ ਸਕਦਾ, ਨਹੀਂ ਤੇ ਕੁਝ ਨਹੀਂ ਬਣਨਾ, ਚਾਹੇ ਮੈਨੂੰ ਲਿਆਓ, ਚਾਹੇ ਕੈਪਟਨ ਨੂੰ ਲਿਆਓ, ਚਾਹੇ ਕਿਸੇ ਹੋਰ ਨੂੰ। ਇਹ ਗੱਲ ਸਮਝਣ ਵਾਲੀ ਹੈ ਕਿ ਠੋਕ ਵਜਾ ਕੇ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਕਹਿੰਦਾ ਹੈਗਾ ਕਿ ਬੀਜੇਪੀ ਜੇ ਇਉਂ ਹੀ ਚੱਲਦੀ ਰਹੀ, ਨਜ਼ਰ ਬਦਲਣੀ ਪਊਗੀ, ਨਜ਼ਰੀਆ ਬਦਲਣਾ ਪਊ ਜੇ ਕੁਛ ਇੱਥੇ ਕਰਨਾ। ਤੇ ਜੇਕਰ ਬੀਜੇਪੀ ਨੇ ਆਪਦਾ ਨਜ਼ਰ ਤੇ ਨਜ਼ਰੀਆ ਬਦਲਣਾ ਨਹੀਂ, ਜਿਹੜਾ ਕਿ ਉਹਨਾਂ ਨੇ ਵਾਕਿਆ ਹੀ ਨਹੀਂ ਬਦਲਣਾ, ਤਾਂ ਇਥੋਂ ਕੀ ਭਾਲਦੇ ਆ। ਪਰ ਇਹ ਸਾਡੀ ਕਿਸਮਤ ਆ, ਇਹ ਸਾਡੀ ਵਿਰਾਸਤ ਆ ਕਿ ਅਸੀਂ ਉਹਨਾਂ ਦੇ ਪੈਰ ਨਹੀਂ ਲੱਗਣ ਦਿਆਂਗੇ। ਪਰ ਸਾਡੀਆਂ ਬੇੜੀਆਂ 'ਚ ਬੱਟੇ ਤਾਂ ਪਾਤੇ ਨਾ ਬਾਦਲ ਪਰਿਵਾਰ ਨੇ, ਆਪਦੇ ਸਵਾਰਥਾਂ ਲਈ ਇੱਥੇ ਦਰਾਂ 'ਚ ਸਾਡੇ ਬੇਰੀ ਬੀਜਤੀ, ਕੰਡਿਆਲੀ ਬੇਰੀ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਅਗਲਾ ਭਾਣਾ ਵਾਪਰਿਆ ਕਿ ਸਿਆਸੀ ਸਫਾਂ ਦੇ ਸਿਆਸੀ ਨੁਕਸਾਨਾਂ ਦੇ ਨਾਲੋਂ ਸਾਡੀ ਧਾਰਮਿਕ, ਸੱਭਿਆਚਾਰਕ, ਸਮਾਜਿਕ ਜਿਹੜੀ ਤਰਜੇ ਜ਼ਿੰਦਗੀ ਹੈ ਉਹ ਬਿਲਕੁਲ ਹਿੰਦੂ ਤੋਂ ਵੱਖਰੀ ਤੇ ਆਜ਼ਾਦ ਹੈ। ਪਰ ਜਿੰਨੇ ਡੇਰੇਦਾਰ ਸਾਧ ਨੇ, ਸਾਡੇ ਹੋਰ ਮਸਲੇ ਨੇ, ਉਹਨਾਂ ਸਾਰਿਆਂ ਨੂੰ ਲੈ ਕੇ ਅਗਲਿਆਂ ਨੇ ਇੱਕ ਇਹੋ ਜਿਹਾ ਬ੍ਰਿਗੇਡ ਤਿਆਰ ਕਰ ਲਿਆ। ਹੁਣ ਤਾਂ ਕੋਈ ਗੱਲ ਲੁਕੀ ਛਿਪੀ ਹੋਈ ਨਹੀਂ। ਸੰਤ ਸਮਾਜ, ਸੰਪਰਦਾਵਾਂ, ਦੇਹਧਾਰੀ ਗੁਰੂਡਾਂ ਵਾਲੇ ਬਾਬੇ ਤੇ ਹੋਰ ਲੱਲੜ ਪੱਲੜ, ਇਹ ਸਾਰੇ ਰਲ ਮਿਲ ਕੇ ਬੀਜੇਪੀ ਆਰਐਸਐਸ ਦੇ ਹਿਸਾਬ ਨਾਲ ਸਿੱਖਾਂ ਦੇ ਵਿੱਚ ਸਰਗਰਮ। ਜਦੋਂ ਉਦੋਂ ਪੰਥ ਕੂਕਦਾ ਸੀ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਆਰਐਸਐਸ ਨੇ ਪਵਾਇਆ, ਇਹਨਾਂ ਨੂੰ ਮੂਹਰੇ ਲਾਇਆ, ਕੋਈ ਸੁਣਦਾ ਨਹੀਂ ਸੀ। ਸਾਡੇ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਵਿਸ਼ੇ ਨੇ ਜਿਨ੍ਹਾਂ ਕਰਕੇ ਸਾਡੇ ਅੰਦਰ ਖਾਨਾ ਜੰਗੀ ਹੋ ਸਕਦੀ ਹੈ, ਲੜਾਈ ਹੋ ਸਕਦੀ ਹੈ, ਕਲੇਸ਼ ਹੋ ਸਕਦਾ। ਉਹਨਾਂ ਮਸਲਿਆਂ, ਮੁੱਦਿਆਂ ਦੇ ਉੱਤੇ ਇਹਨਾਂ ਹੱਥ ਠੋਕਿਆਂ ਨੂੰ ਵਰਤ ਕੇ ਸਾਡੀ ਕੌਮ ਦੇ ਵਿੱਚ ਕਲੇਸ਼ ਕਰਾਏ। ਇਸ ਮੌਕੇ ਬੀਜੇਪੀ ਦੇ ਹੱਥ ਠੋਕੇ, ਆਰਐਸਐਸ ਦੇ ਹੱਥ ਠੋਕੇ ਸਾਡੇ ਲਈ ਵਿਪਤਾ ਦਾ ਕਾਰਨ ਕਿਉਂ ਬਣੇ ਹੋਏ ਨੇ? ਇਸ ਕਰਕੇ ਕਿ ਉਹਨਾਂ ਨੂੰ ਬਾਦਲਕਿਆਂ ਨੇ ਪੈਰ ਲਵਾਏ। ਖਾਲਿਸਤਾਨੀ ਜਾਂ ਪੰਥਕ ਧਿਰਾਂ ਕਦੇ ਵੀ ਬੀਜੇਪੀ, ਆਰਐਸਐਸ, ਕਾਂਗਰਸ ਜਾਂ ਕਿਸੇ ਐਂਟੀ ਪੰਥਕ ਫੋਰਸ ਨਾਲ ਮਿਲ ਕੇ ਨਹੀਂ ਚੱਲ ਸਕਦੀਆਂ। ਪਰ ਇੱਥੇ ਹਜ਼ਾਰਾਂ ਹੀ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਅਸੀਂ ਮੁੱਖ ਧਾਰਾ 'ਚ ਹਾਂ, ਤੇ ਜਿਨ੍ਹਾਂ ਨੇ ਹਮੇਸ਼ਾ ਪੰਥ ਦੀਆਂ ਦੁਸ਼ਮਣ ਜਮਾਤਾਂ ਨਾਲ ਤਾਲਮੇਲ ਕਰਕੇ ਕੌਮ ਦੇ ਹਿੱਤਾਂ ਦਾ ਘਾਣ ਵੀ ਕਰਨਾ ਕਰਾਉਣਾ ਤੇ ਛਾਏ ਵੀ ਰਹਿਣਾ, ਕਿਉਂਕਿ ਬਾਦਲਕਿਆਂ ਦੀ ਉੱਤੇ ਸਿਰ ਤੇ ਛਤਰੀ ਸੀ। ਆ ਹੁਣ ਸਰਚਾਂਦ ਸਿੰਘ ਆ ਪ੍ਰੋਫੈਸਰ, ਸ਼ਰੇਆਮ ਉਹ ਕਹਿੰਦਾ ਕਿ ਮੈਂ ਬੀਜੇਪੀ ਨਾਲ ਹੈਗਾ ਵੀ ਹੈ, ਪਰ ਦਮਦਮੀ ਟਕਸਾਲ ਉਹਨੂੰ ਡਿਸਓਨ ਨਹੀਂ ਕਰਦੀ। ਦਮਦਮੀ ਟਕਸਾਲ ਤਾਂ ਉਹਨ ਆਪ ਸਗਾ ਤੇ ਬੀਜੇਪੀ ਨਾਲ ਤਾਲਮੇਲ ਕਰਕੇ ਅੱਗੇ ਸੋਚ ਰਹੇ ਨੇ। ਹੁਣ ਇਹਦਾ ਅਗਲਾ ਭਾਣਾ ਕੀ ਵਾਪਰ ਰਿਹਾ ਕਿ ਸਾਡੇ ਕੌਮ ਦੇ ਅੰਦਰੂਨੀ ਮਸਲਿਆਂ 'ਚ ਬਾਦਲਕਿਆਂ ਨੂੰ ਬਲੈਕਮੇਲ ਕਰਕੇ ਆਪਦੇ ਏਜੰਡੇ ਤੇ ਬੀਜੇਪੀ ਆਰਐਸਐਸ ਲਿਆਉਣਾ ਚਾਹੁੰਦੀ ਆ, ਤਾਂ ਉਹਨਾਂ ਨੇ ਇਹ ਜਿਹੜੇ ਆਪਦੇ ਟਕਸਾਲ ਟਾਈਪ ਸੰਤ ਸਮਾਜ, ਨਾਨਕ ਸਰੀਏ, ਇਹਨਾਂ ਨੂੰ ਵਰਤਣਾ ਸ਼ੁਰੂ ਕੀਤਾ ਹੋਇਆ। ਇਹ ਠੀਕ ਆ ਕਿ ਅਸੀਂ ਬਾਦਲਕਿਆਂ ਤੋਂ ਨਾਰਾਜ਼, ਇਹ ਸੱਚ ਆ ਕਿ ਬਾਦਲਕਿਆਂ ਨੇ ਕੌਮ ਦੀਆਂ ਬੇੜੀਆਂ 'ਚ ਵੱਟੇ ਪਾਏ, ਪਰ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀ ਪੋਜੀਸ਼ਨ ਵੀਕ ਹੋਈ, ਕਮਜ਼ੋਰ ਹੋਈ, ਹੁਣ ਜਦੋਂ ਉਹ ਸਿਆਸਤ ਵਿੱਚ ਪੈਰ ਲਾਉਣ ਲਈ ਹੱਥ ਪੱਲੇ ਮਾਰ ਰਹੇ ਨੇ ਤਾਂ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਕਿ ਆਰਐਸਐਸ ਦੇ ਏਜੰਡੇ ਨੂੰ ਅੱਗੇ ਲਾਗੂ ਕਰੋਗੇ ਤਾਂ ਚੱਲਣ ਦਿਆਂਗੇ, ਨਹੀਂ ਐਸੀ ਤੈਸੀ ਤੁਹਾਡੀ। ਇਹ ਗੱਲ ਸਹੀ ਆ ਕਿ ਅਸੀਂ ਵੀ ਦੁਖੀ ਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਧਨੌਲੇ ਦੀ ਜਿਸ ਤਰੀਕੇ ਨਾਲ ਜਥੇਦਾਰ ਦੇ ਪੋਸਟ ਤੇ ਬਿਠਾਇਆ ਗਿਆ ਉਹ ਅਯੋਗ ਹੈ। ਜਿਸ ਤਰੀਕੇ ਨਾਲ ਜਥੇਦਾਰ ਲਾਹੇ ਗਏ ਨੇ ਉਹ ਵੀ ਅਯੋਗ ਹੈ, ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਵੀਰ ਸਿੰਘ। ਪਰ ਅਸੀਂ ਤਾਂ ਪਹਿਲਾਂ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁੰਦਾ ਸੀ ਉਦੋਂ ਵੀ ਪਿੱਟਦੇ ਸੀ ਕਿ ਸੇਵਾ ਨਿਯਮ ਹੋਣੇ ਚਾਹੀਦੇ ਆ ਤਖਤਾਂ ਦੇ ਜਥੇਦਾਰਾਂ ਦੇ। ਤੇ ਜਦੋਂ ਧਾਮੀ ਸਾਹਿਬ ਆਏ ਸੀ ਦੁਬਾਰਾ ਰੁੱਸੇ ਹੋਏ ਮੰਨੇ ਸੀ, ਇਹਨਾਂ ਨੇ ਵੀ ਕਿਹਾ ਸੀਗਾ, ਪਰ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਗੱਲ ਅੱਗੇ ਤੁਰਨੀ ਨਹੀਂ, ਤੇ ਨਹੀਂ ਤੁਰ ਰਹੀ। ਸੇਵਾ ਨਿਯਮਾਂ ਰਾਹੀਂ ਜਥੇਦਾਰ ਲਿਆਉਣ ਦੀ ਗੱਲ ਛੱਡ ਕੇ ਹੁਣ ਤਾਂ ਗੱਲ ਇੰਨੀ ਕਾ ਕਿ ਮਹਿਤਾ ਚੌਂਕ ਵਾਲੇ ਜਿਹਨੂੰ ਕਹਿਣ ਉਹਨੂੰ ਜਥੇਦਾਰ ਲਾ ਦਿਓ ਅਕਾਲ ਤਖਤ ਦਾ, ਤੇ ਗੜਗੱਜ ਨੂੰ ਕਹਿੰਦੇ ਮੰਨ ਲਾਂਗੇ ਅਸੀਂ ਵੀ ਤੁਸੀਂ ਜੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੈਗੇ। ਹੁਣ ਇਹਦਾ ਫਾਇਦਾ ਜਾਂ ਨੁਕਸਾਨ ਕੀ ਆ, ਇਹਦੇ ਤੇ ਚਰਚਾ ਕਰ ਲਓ।
ਬੀਜੇਪੀ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਪੂਰੇ ਸਿੱਖ ਸਮਾਜ ਦੇ ਹਰ ਸੱਤਾ ਕੇਂਦਰ ਦੇ ਉੱਤੇ, ਹਰ ਪ੍ਰੇਰਣਾ ਕੇਂਦਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ। ਕੋਈ ਗੱਲ ਲੁਕੀ ਛਿਪੀ ਨਹੀਂ। ਪੰਥ ਕਿਸੇ ਭੁਲੇਖੇ 'ਚ ਨਹੀਂ ਹੈਗਾ ਕਿ ਪੰਜਾਬ ਤੋਂ ਬਾਹਰਲੇ ਤਖਤ ਪਟਨਾ ਸਾਹਿਬ ਤੇ ਹਜੂਰ ਸਾਹਿਬ, ਉੱਥੇ ਬੀਜੇਪੀ ਆਰਐਸਐਸ ਦੀ ਟੂਟੀ ਬੋਲਦੀ ਆ ਤੇ ਉਹਨਾਂ ਦੇ ਹਿਸਾਬ ਨਾਲ ਗੱਲਬਾਤ ਚੱਲਦੀ। ਪੰਥ ਨੂੰ ਕੋਈ ਵਹਿਮ ਨਹੀਂ ਕਿ ਬਾਕੀ ਪੰਜਾਬ ਵਾਲੇ ਤਖਤਾਂ ਦੇ ਉੱਤੇ ਵੀ ਆਪਦੀ ਵਿਉਂਤ ਸਾਜ਼ਿਸ਼ ਦੇ ਤਹਿਤ ਆਪਦੇ ਜਥੇਦਾਰ ਲਾਉਣ ਦੇ ਲਈ ਬਾਦਲ ਦਲ ਦੇ ਸਹਿਮਤੀ ਨਾਲ ਵੀ ਪਹਿਲੋਂ ਇਹੋ ਜਿਹਾ ਕੁਝ ਹੁੰਦਾ ਰਿਹਾ, ਬੀਤੇ ਦੌਰ 'ਚ ਹੁੰਦਾ ਰਿਹਾ। ਪਰ ਇਸ ਮੌਕੇ ਉਹ ਕਹਿੰਦੇ ਆ ਕਿ ਸਾਡੇ ਜਥੇਦਾਰ ਨਾ ਦਿੱਤੇ ਜਾਣ ਤਾਂ ਗੱਲ ਬਣਦੀ। ਆਪਾਂ ਜਿਹਨੇ ਝੂਠ ਬੋਲਣਾ, ਜਿਹਨੇ ਆਪਦੇ ਆਪ ਨੂੰ ਧੋਖਾ ਦੇਣਾ, ਉਹ ਦੇ ਸਕਦਾ ਕਿ ਜੀ ਟਕਸਾਲ ਵਾਲੇ ਤਾਂ ਇਹ ਚਾਹੁੰਦੇ ਨੇ ਕਿ ਜਥੇਦਾਰ ਜਿਹੜਾ ਹੈਗਾ ਉਹ ਸਾਡੀਆਂ ਧਿਰਾਂ 'ਚੋਂ ਹੋਵੇ, ਸੰਪਰਦਾਵਾਂ ਦੇ ਸਹਿਮਤੀ ਵਾਲਾ ਹੋਵੇ, ਸਾਰੇ ਉਹਦੀ ਦਸਤਾਰਬੰਦੀ ਕਰਨ। ਇਹ ਗੱਲ ਦੇਖਣ ਨੂੰ ਹੈ। ਅਸਲ ਵਿੱਚ ਤਾਂ ਆਰਐਸਐਸ ਦਾ ਜਥੇਦਾਰ ਲੱਗੇ, ਇਹ ਏਜੰਡਾ ਵਾ। ਜਿੱਦਾਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਇਆ ਜਾ ਰਿਹਾ ਸੀ, ਜਦੋਂ ਅਸੀਂ ਕਹਿੰਦੇ ਸੀ ਇਹ ਆਰਐਸਐਸ ਦਾ ਏਜੰਡਾ, ਕੋਈ ਸੁਣਦਾ ਨਹੀਂ ਸੀ। ਅੱਜ ਵੀ ਅਸੀਂ ਇਹ ਠੋਕ ਵਜਾ ਕੇ ਕਹਿੰਦੇ ਆ ਕਿ ਜਥੇਦਾਰਾਂ ਦੇ ਮਸਲੇ ਤੇ ਆਰਐਸਐਸ ਦਾ ਏਜੰਡਾ ਚੱਲ ਰਿਹਾ। ਹੈਰਾਨੀ ਦੀ ਗੱਲ ਆ ਕਿ ਬੀਤੇ ਦਿਨਾਂ 'ਚ ਜਦੋਂ ਪਹਿਲਾਂ ਰੌਲਾ ਪਿਆ ਪਿਛਲੇ ਦਿਨਾਂ ਦੇ ਵਿੱਚ ਰਣਜੀਤ ਸਿੰਘ ਗੌਹਰ ਜਥੇਦਾਰ, ਉਹਨਾਂ ਦਿਨਾਂ ਦੇ ਵਿੱਚ 21 ਮਈ ਨੂੰ, ਪਿਛਲੇ 15 ਦਿਨ ਹੋ ਗਏ, ਅੱਜ ਆਪਾਂ 10 ਜੂਨ ਨੂੰ ਗੱਲ ਕਰ ਰਹੇ ਹਾਂ। ਅੱਜ 10 ਜੂਨ ਆ ਤੇ ਮੈਨੂੰ ਚੇਤੇ ਆ ਰਿਹਾ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ, ਜਿਹੜੇ ਘੱਲੂ ਘਾਰੇ ਦੇ ਸਭ ਤੋਂ ਆਖਰੀ ਸ਼ਹੀਦ ਮੰਨੇ ਜਾ ਸਕਦੇ ਆ। ਅੱਜ ਦੇ ਦਿਨ ਉਹਨਾਂ ਦਾ ਸ਼ਹੀਦੀ ਦਿਹਾੜਾ। ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਉਹਨਾਂ ਨੇ ਸੀਸ ਵਾਰੇ। ਗਿਆਨੀ ਜੈਲ ਸਿੰਘ ਦੀ ਆਮਦ ਮੌਕੇ ਵੀ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਆਪਦੇ ਵੱਲੋਂ ਪੰਥ ਦਾ ਰੋਹ ਜ਼ਾਹਿਰ ਕਰਨ ਲਈ ਗੋਲੀ ਚਲਾਈ ਸੀ। ਅੱਜ ਦਾ ਹੀ ਦਿਨ ਉਹ ਆ ਜਦੋਂ 1978 ਦੇ ਸਾਕੇ ਤੋਂ ਬਾਅਦ 13 ਅਪ੍ਰੈਲ 1978 ਨੂੰ ਜਿਹੜਾ ਭਾਣਾ ਵਾਪਰਿਆ, ਕਹਿਰ ਵਾਪਰਿਆ, ਉਸ ਤੋਂ ਬਾਅਦ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਉਹ ਹੁਕਮਨਾਮਾ ਜਾਰੀ ਹੋਇਆ ਸੀ ਕਿ ਨਰਕਧਾਰੀਆਂ ਨਾਲ ਕੋਈ ਕਿਸੇ ਕਿਸਮ ਦੀ ਸਾਧ ਨਾ ਰੱਖੇ। ਉਹਦਾ ਵਿਰੋਧ ਵੀ ਬਾਦਲ ਦਲ ਨੇ, ਬਾਦਲ ਸਰਕਾਰ ਨੇ ਕੀਤਾ ਸੀ ਕਿ ਜੀ ਇਹ ਠੀਕ ਨਹੀਂ ਹੈ। ਅੱਜ 10 ਜੂਨ ਤੋਂ ਪਹਿਲਾਂ 21 ਮਈ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਤਖਤ ਤੋਂ ਇੱਕ ਹੁਕਮਨਾਮਾ ਆਇਆ, ਜਿਹਦੇ ਵਿੱਚ ਮਸਲਾ ਤਾਂ ਚੱਲ ਰਿਹਾ ਸੀ ਉਹਨਾਂ ਦਾ ਕਿ ਜਿਹੜਾ ਅਕਾਲ ਤਖਤ ਸਾਹਿਬ ਤੇ ਜਥੇਦਾਰ ਲਾਇਆ ਗਿਆ ਤੇ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ, ਵੀ ਅਸੀਂ ਉਹਨੂੰ ਮੰਨਦੇ। ਮਸਲਾ ਤਾਂ ਚੱਲ ਰਿਹਾ ਸੀ ਕਿ ਗਿਆਨੀ ਕੁਲਦੀਪ ਸਿੰਘ ਨੇ, ਗਿਆਨੀ ਟੇਕ ਸਿੰਘ ਧਨੌਲੇ ਨੇ ਜਿਹੜਾ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਮਸਲਿਆਂ 'ਚ ਦਖਲਅੰਦਾਜ਼ੀ ਕੀਤੀ ਹੈ ਤੇ ਇੱਥੋਂ ਦੇ ਪ੍ਰਬੰਧ ਵਿੱਚ ਰਣਜੀਤ ਸਿੰਘ ਗੌਹਰ ਨੂੰ ਦੁਬਾਰਾ ਕਲੀਨ ਚਿੱਟ ਦੇ ਕੇ ਇੱਧਰ ਲਾਉਣਾ ਸ਼ੁਰੂ ਕਰਨਾ ਚਾਹਿਆ। ਉਹਦੇ ਵਿੱਚ ਅਸੀਂ ਕਹਿੰਦੇ ਜੀ ਇਹਨਾਂ ਨੂੰ ਤਨਖਾਹੀਆ ਕਰਾਰ ਦਿੰਨੇ, ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਟੇਕ ਸਿੰਘ। ਇਹਦੇ ਵਿੱਚ ਸੁਖਬੀਰ ਬਾਦਲ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਉਹਨਾਂ ਨੇ। ਤੇ ਇਸ ਮਸਲੇ ਦੇ ਵਿੱਚ ਚੱਕਰ ਤਾਂ ਕੱਲਾ ਇਹ ਸੀ ਕਿ ਗਿਆਨੀ ਰਣਜੀਤ ਸਿੰਘ ਗੌਹਰ ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਰਿਹਾ, ਉਹਦਾ ਮੁੱਦਾ ਸੀ। ਬਾਦਲ ਕਿਆ ਨੇ ਉਹਨੂੰ ਆਪਦੇ ਹਿਸਾਬ ਨਾਲ ਕਲੀਨ ਚਿੱਟ ਦਵਾਤੀ। ਉਸ ਸ਼ਖਸ ਨੇ ਪਿਛਲੇ 4-5 ਮਹੀਨੇ ਆ ਸਿਆਲੋ ਸਿਆਲ ਇੱਕ ਨਕਾਤੀ ਪ੍ਰੋਗਰਾਮ ਸੀ, ਮੈਂ ਸੁਖਬੀਰ ਬਾਦਲ ਨੂੰ ਖੁਸ਼ ਕਰਨਾ। ਜਿਵੇਂ ਉਹਨੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਰੱਜ ਕੇ ਭਕਾਈ ਮਾਰੀ ਤੇ ਉਹਨੂੰ ਸਿਲਾ ਫਿਰ ਮਿਲਣਾ ਸੀ। ਸੋ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਤੇ ਸਰਨੇ ਹੋਣਾ ਨੇ, ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਇਹਨਾਂ ਰਾਹੀਂ ਜਥੇਦਾਰ ਲੱਗਿਆ, ਤੇ ਉਸ ਇਕੱਤਰਤਾ ਦੇ ਵਿੱਚ ਇਹ ਫੈਸਲਾ ਕਰ ਦਿੱਤਾ ਕਿ ਗਿਆਨੀ ਰਣਜੀਤ ਸਿੰਘ ਗੌਹਰ ਜਿਹੜਾ ਹੈਗਾ ਉਹ ਹੁਣ ਠੀਕ ਠਾਕ। ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਦੇ ਉੱਤੇ ਕਾਬਜ ਲੋਕ ਨੇ, ਉਥੋਂ ਦਾ ਜਿਹੜਾ ਪ੍ਰਬੰਧ ਚਲਾਉਂਦੇ ਆ ਪੰਜ ਪਿਆਰੇ, ਉਹਨਾਂ ਨੇ ਇਸ ਗੱਲ ਨੂੰ
ਸਹੀ ਨਹੀਂ ਮੰਨਿਆ। ਉਸ ਦਿਨ ਕਲੇਸ਼ ਵੀ ਹੋਇਆ ਉੱਥੇ ਜਦੋਂ ਇਹ ਰਣਜੀਤ ਸਿੰਘ ਗੌਰ ਗਿਆ। ਇਸ ਮਸਲੇ ਦੇ ਵਿੱਚ ਬਾਦਲਕਿਆਂ ਦੀ ਆਪਦੀ ਸਿਆਸਤ ਵਾ, ਸੌੜੀ ਸਿਆਸਤ ਵਾ, ਗਲਤ ਸਿਆਸਤ ਵਾ, ਜਿਨ੍ਹਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਰਾਹੀਂ ਅਕਾਲ ਤਖਤ ਸਾਹਿਬ ਦੇ ਰਾਹੀਂ ਗੌਹਰ ਨੂੰ ਕਲੀਨ ਚਿੱਟ ਦਬਾਉਂਦਿਆਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ 'ਚ ਦਖਲਅੰਦਾਜ਼ੀ ਕਰਦਿਆਂ ਨੇ ਇਹ ਗੜਬੜ ਕੀਤੀ। ਉਹਨਾਂ ਨੇ ਤਨਖਾਹੀਆ ਕਰਾਰ ਦੇ ਦਿੱਤੇ। ਹੁਣ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਤੇ ਸੁਖਬੀਰ ਸਿੰਘ ਬਾਦਲ, ਜਿਹਨੂੰ ਅਕਾਲੀ ਕਹਿੰਦੇ ਆ, ਸਾਡਾ ਪ੍ਰਧਾਨ ਆ ਅਕਾਲੀ ਦਲ ਦਾ, ਇਹ ਤਨਖਾਹੀਏ ਨੇ ਉਸ ਸਿਸਟਮ ਦੇ ਹਿਸਾਬ ਨਾਲ। ਪਰ ਇਹ ਗੱਲ ਤੋਂ ਅੱਗੇ ਇੱਕ ਭਾਣਾ ਵਾਪਰਿਆ ਕਿ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹਦੇ ਅਖੀਰ ਤੇ ਦੋ ਬੜੀਆਂ ਖਤਰਨਾਕ ਲਾਈਨਾਂ ਲਿਖੀਆਂ ਹੋਈਆਂ ਨੇ, ਜਿਹਦਾ ਸਿੱਖ ਜਗਤ ਵਿੱਚ ਖਲਬਲੀ ਮਚ ਜਾਣੀ ਚਾਹੀਦੀ ਸੀ ਵੀ ਆਹ ਕੀ ਕਹਿਰ ਵਾਪਰ ਗਿਆ। ਪਰ 21 ਮਈ ਤੋਂ ਅੱਜ 10 ਜੂਨ ਤੱਕ ਆ ਜਿਹੜੀਆਂ ਬਾਬੇ ਧੁੰਮੇ ਵਾਲੀਆਂ ਧਿਰਾਂ ਨੇ, ਸੰਪਰਦਾਵਾਂ ਨੇ ਜਾਂ ਹੋਰ ਆ, ਇਹਨਾਂ ਨੇ ਕਿਉਂ ਨਹੀਂ ਇਤਰਾਜ਼ ਕੀਤਾ ਭਲਾ? ਸ਼੍ਰੋਮਣੀ ਕਮੇਟੀ ਕਿਉਂ ਖਾਮੋਸ਼ ਹੈ ਇਸ ਮਸਲੇ? ਕਿਉਂਕਿ ਇਹ ਸਾਰੇ ਘਿਓ ਖਿਚੜੀ ਨੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਤੇ ਉਧਰੋਂ ਧੁੰਮਾ, ਇਹ ਸਾਰੇ ਤਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਉੱਤੇ ਜਿਹੜੀ ਧਿਰ ਕਾਬਜ ਆ ਉਹਦੇ ਨਾਲ ਮਿਲ ਕੇ ਚੱਲ ਰਹੇ ਨੇ। ਸੋ ਜਿਹੜਾ ਉੱਥੋਂ ਇਹ ਲਿਖ ਕੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਅਕਾਲ ਤਖਤ ਸਾਹਿਬ ਜਾਂ ਬਾਹਰੀ ਕਿਸੇ ਵੀ ਤਖਤ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਦੇਸ਼ ਸ਼੍ਰੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਾ ਲਾਗੂ ਕੀਤਾ ਜਾਵੇਗਾ ਤੇ ਨਾ ਹੀ ਮੰਨਿਆ ਜਾਵੇ। ਦੁਨੀਆ ਭਰ ਦੇ ਵਿੱਚ, ਕੁੱਲ ਆਲਮ ਦੇ ਵਿੱਚ ਕੋਈ ਵੀ ਸਿੱਖ ਇਹੋ ਜਿਹੀ ਹਮਾਕਤ ਕਦੇ ਕਰ ਨਹੀਂ ਸਕਿਆ। ਬੜੇ ਮਸਲੇ ਆਏ, ਬੜੇ ਪੰਥ ਦੇ ਉੱਤੇ ਸੰਕਟ ਆਏ, ਪਰ ਕਦੇ ਕਿਸੇ ਨੇ ਇਹ ਨਹੀਂ, ਕਿਸੇ ਗੁਰਦੁਆਰਾ ਸਾਹਿਬ ਨੇ ਜਾਂ ਕਿਸੇ ਹੋਰ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਕਿਸੇ ਹੁਕਮ ਨੂੰ ਅਸੀਂ ਨਹੀਂ ਮੰਨਿਆ ਕਰਨਾ। ਅੱਜ ਤੋਂ ਆ ਜਿਹੜੇ ਬਹੁਤ ਸਾਰੇ ਇਹੋ ਜਿਹੇ ਸਾਡੇ 'ਚ ਸੈਕਸ਼ਨ ਪੈਦਾ ਹੋਏ, ਧੜੇ ਧਿਰਾਂ, ਜਿਨ੍ਹਾਂ ਨੇ ਬਹੁਤ ਸਾਰੇ ਕਸੂਤੇ ਵਿਵਾਦ ਵੀ ਸਾਡੇ ਲਈ ਖੜੇ ਕੀਤੇ ਕੌਮ ਲਈ, ਉਹਨਾਂ ਨੇ ਵੀ ਇਹ ਹਮਾਕਤ ਨਹੀਂ ਕਦੇ ਕੀਤੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਦੇ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਇੱਕ ਵਾਰੀ ਦਰਬਾਰ ਸਾਹਿਬ ਦੇ ਵਿੱਚ ਦੀਵਾਨ ਮੰਜੀ ਸਾਹਿਬ ਦੇ ਵਿੱਚ ਝਗੜਾ ਹੋਇਆ ਜਦੋਂ ਮੱਕੜ ਦੀ ਪੱਗ ਲੱਤੀ ਆ 2007 ਦੇ ਵਿੱਚ। ਉਦੋਂ ਪੰਥਕ ਧਿਰਾਂ ਨੂੰ, ਖਾੜਕੂ ਖਾਲਿਸਤਾਨੀ ਧਿਰਾਂ ਨੂੰ ਉਸ ਮੌਕੇ ਘਟਨਾਕ੍ਰਮ ਵਾਪਰੇ ਕਰਕੇ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ, ਮਾਨ ਸਾਹਿਬ ਨੂੰ, ਭਾਈ ਦਲਜੀਤ ਸਿੰਘ ਬਿੱਟੂ ਨੂੰ ਤੇ ਹੋਰਾਂ ਨੂੰ। ਤੇ ਇਹ ਜੇ ਚਾਹੁੰਦੇ, ਜੇ ਇਹ ਇਹੋ ਜਿਹੀ ਗੱਲ ਸੋਚਦੇ ਤਾਂ ਲੋਕ ਬਾਦਲਕਿਆਂ ਤੋਂ ਦੁਖੀ ਸੀ। ਲੋਕਾਂ ਨੇ ਕਹਿ ਵੀ ਦੇਣਾ ਸੀ ਵੀ ਚਲੋ ਚੰਗੀ ਗੱਲ ਆ, ਇਹਨਾਂ ਨੇ ਚੈਲੰਜ ਕੀਤਾ। ਪਰ ਇਹਨਾਂ ਨੇ ਕਿਹਾ ਤਾਕਤ ਦੀ ਮਰਿਆਦਾ ਨਹੀਂ ਚੈਲੰਜ ਕੀਤੀ ਜਾ ਸਕਦੀ, ਉਹ ਗਲਤ ਕਰਨ, ਸਹੀ ਕਰਨ ਆਪਾਂ ਚਾਹਾਂਗੇ। ਗਏ ਨੇ। ਆ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਕਿਵੇਂ ਜਥੇਦਾਰ ਲੱਗਿਆ ਆਪਾਂ ਨੂੰ ਕੋਈ ਵਹਿਮ ਨਹੀਂ, ਪਰ ਜੇਕਰ ਮੈਨੂੰ ਜਾਂ ਕਿਸੇ ਸਿੱਖ ਨੂੰ ਕਿਸੇ ਗੜਬੜ ਕਰਕੇ, ਕਿਸੇ ਗਲਤੀ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੱਦ ਲਿਆ ਜਾਵੇ ਤਾਂ ਦਿਲੋਂ ਚਾਹੇ ਆਪਾਂ ਜੋ ਮਰਜ਼ੀ ਸੋਚੀਏ, ਪਰ ਆਪਾਂ ਤਖਤ ਦੀ ਮਰਿਆਦਾ ਨਹੀਂ, ਇਹ ਤਖਤ ਨੇ ਤੁਹਾਨੂੰ ਸੰਮਣ ਕੀਤਾ, ਤੁਸੀਂ ਜਾਣਾ ਕਿਉਂ? ਗਿਆਨੀ ਜੈਲ ਸਿੰਘ, ਨਿਹੰਗ ਮੁਖੀ ਸੰਤਾ ਸਿੰਘ ਤੇ ਬਹੁਤ ਸਾਰੇ ਹੋਰ ਨੇ, ਕਿਸੇ ਟਾਈਮ ਰਣਜੀਤ ਸਿੰਘ ਢੱਡੀਆਂ ਵਾਲਾ, ਇਹਨਾਂ ਸਾਰਿਆਂ ਦੇ ਉਸ ਟਾਈਮ ਦੇ ਬਿਆਨ ਪੜ੍ਹੋ ਜਦੋਂ ਇਹ ਆਕੀ ਹੋਏ ਸੀ, ਜਦੋਂ ਬਾਗੀ ਹੋਏ ਸੀ, ਕੋਈ ਕਸਰ ਨਹੀਂ ਛੱਡੀ। ਪਰ ਅੰਤ ਖੁਆਰ ਹੋਏ ਸਭ ਮਿਲੇ, ਆਉਣਾ ਪਿਆ ਨਾ ਤਖਤ ਸਾਹਿਬ। ਇੱਕ ਪਾਸੇ ਤਾਂ ਇਹ ਅਸੀਂ ਦੁਨੀਆ ਨੂੰ ਕਹਿੰਦੇ ਆ ਕਿ ਚਾਹੇ ਕੋਈ ਸਿੱਖ ਜਿੰਨਾ ਮਰਜ਼ੀ ਬਲਵਾਨ ਹੋ ਜੇ, ਤਕੜਾ ਹੋ ਜੇ, ਮਸ਼ਹੂਰ ਹੋ ਜੇ, ਵੱਡਾ ਹੋ ਜੇ, ਪਰ ਉਹ ਸਾਡੇ ਅਕਾਲ ਤਖਤ ਸਾਹਿਬ ਦੀ ਸੁਪਰਮੇਸੀ ਦੇ ਸਾਹਮਣੇ ਕੁਝ ਨਹੀਂ ਹੈਗਾ, ਉਹਨੂੰ ਆਉਣਾ ਹੀ ਪੈਣਾ। ਚੰਗੀ ਗੱਲ ਆ, ਸਾਡੀ ਕੌਮ ਕੋਲੇ ਇੱਕ ਪੰਚਾਇਤੀ ਪ੍ਰਬੰਧ ਬਣਿਆ ਹੋਇਆ। ਬੰਦੇ ਮਾੜੇ ਹੋ ਸਕਦੇ ਆ, ਬੰਦੇ ਕਿਸੇ ਸਿਆਸੀ ਸੁਭਾਅ ਤੋਂ ਪ੍ਰੇਰਿਤ ਹੋ ਕੇ, ਕਿਸੇ ਸਿਆਸੀ ਸ਼ਖਸ ਤੋਂ ਪ੍ਰਭਾਵਿਤ ਹੋ ਕੇ ਗੜਬੜਾ ਵੀ ਕਰ ਸਕਦੇ ਆ, ਪਰ ਇਸ ਮਾਹੌਲ ਵਿੱਚ ਤਾਸ਼ ਪਾੜ ਕੇ ਸੁੱਟ ਦੇਣੀ, ਇਹ ਸੀਪ ਲਾਉਣ ਨੂੰ ਫਿਰਦੇ ਆ, ਇਹ ਕਰਤੂਤ ਨਹੀਂ ਕਰਨੀ ਚਾਹੀਦੀ।
ਪਰ ਸਾਡੇ ਆਹ ਬਿਆਨ ਕਿ ਜੀ ਅੱਜ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ, ਪੰਜ ਪਿਆਰਿਆਂ ਦਾ, ਸਿੰਘ ਸਾਹਿਬਾਨ ਦਾ ਕੋਈ ਵੀ ਹੁਕਮ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਲਾਗੂ ਨਹੀਂ ਹੋਊ। ਇਹ ਕੱਲ ਕਲਾ ਨੂੰ ਇਹ ਹੁਕਮ ਹਜੂਰ ਸਾਹਿਬ ਤੋਂ ਵੀ ਆ ਸਕਦਾ, ਇਹ ਦਿੱਲੀ ਕਮੇਟੀ ਵੀ ਕਰ ਸਕਦੀ ਹੈ ਜਿਹੜੀ ਬੀਜੇਪੀ, ਇਹ ਹਰਿਆਣਾ ਕਮੇਟੀ ਵੀ ਕਰ ਸਕਦੀ ਹੈ। ਇਹਨੂੰ ਚੈਲੰਜ ਕਰਨ ਦੀ ਲੋੜ ਸੀ, ਇਹਨੂੰ ਰੋਕਣ ਦੀ ਲੋੜ ਸੀ। ਪਰ ਇਹ ਜਿਹੜਾ ਪ੍ਰਭਾਵ ਆ ਇਹਨੂੰ ਬੀਜੇਪੀ ਨੂੰ ਆਰਐਸਐਸ ਦਾ ਝੰਡਾ ਕਿਹਨੂੰ ਵਹਿਮ, ਐਵੇਂ ਆਪਦੇ ਕੋਲੋਂ ਝੂਠ ਬੋਲੀ ਚੱਲੋ, ਪਰ ਸੱਚੀ ਗੱਲ ਆ ਕਿ ਇਹ ਆਰਐਸਐਸ ਦਾ, ਬੀਜੇਪੀ ਦਾ ਏਜੰਡਾ ਕਿ ਸਿੱਖ ਕੌਮ ਨੂੰ ਕਮਜ਼ੋਰ ਕਰੋ। ਬਾਦਲ ਕਿਆਂ ਦੀਆਂ ਕਰਤੂਤਾਂ ਕਰਕੇ ਮਾਹੌਲ ਬੜਾ ਸੋਹਣਾ ਬਣਿਆ ਹੋਇਆ, ਅਕਾਲ ਤਖਤ ਸਾਹਿਬ ਦੀ ਸੁਪਰਮੇਸੀ ਚੈਲੰਜ ਕਰੋ। ਆਪੇ ਬਾਦਲ ਕੇ ਡਰਦੇ ਚੀਕਾਂ ਮਾਰਦੇ ਕਹਿਣਗੇ ਦੱਸੋ ਜੀ ਕਿਹਨੂੰ ਜਥੇਦਾਰ ਲਾਉਣਾ। ਜਥੇਦਾਰ ਜਿਹੜਾ ਮਰਜ਼ੀ ਲੱਗ ਜੇ, ਪਰ ਆਹ ਕੰਮ ਨਹੀਂ ਹੋਣੇ ਚਾਹੀਦੇ। ਜੇਕਰ ਸ਼੍ਰੋਮਣੀ ਕਮੇਟੀ ਦੜ ਬੱਟੀ ਬੈਠੀ ਆ ਇਸ ਐਡੇ ਵੱਡੇ ਗੱਲ ਤੋਂ ਬਾਅਦ, ਧਾਮੀ ਸਾਹਿਬ, ਧੋਮਾ ਸਾਹਿਬ ਜਾਂ ਹੋਰ ਕੋਈ ਨਹੀਂ ਬੋਲ ਰਿਹਾ, ਤਾਂ ਸਾਡੀਆਂ ਪੰਥਕ ਧਿਰਾਂ, ਕੌਮੀ ਸ਼ਖਸੀਅਤਾਂ, ਸਾਰੇ ਜਾਣੇ ਸਮਝ ਹੀ ਨਹੀਂ ਲੱਗ ਰਿਹਾ। ਆਪਾਂ ਕਹਿੰਦੇ ਆ ਜੀ ਸੰਗਤ ਵੱਡੀ ਹੁੰਦੀ ਹੈ, ਸੰਗਤ 21 ਦਸਵੇਂ ਫਲੰਗ, ਕਿੱਧਰ ਗਈ ਸੰਗਤ ਗੁਰੂ? ਸੰਗਤ ਨੂੰ ਡਰਾ ਦਿੱਤਾ ਗਿਆ, ਸੰਗਤ ਨੂੰ ਕਹਿੰਦੇ ਅਸੀਂ ਬੋਲਾਂਗੇ। ਜੇਕਰ ਕੋਈ ਟਕਸਾਲ ਦੇ ਕਿਸੇ ਵੀ ਫੈਸਲੇ ਦੀ ਆਲੋਚਨਾ ਕਰ ਬੈਠੇ ਉਹਨੂੰ ਗੰਦ ਵਕਦੇ ਆ, ਜੇ ਕੋਈ ਬਾਦਲਕਿਆਂ ਦੀ ਗਲਤ ਗੱਲ ਦੀ ਆਲੋਚਨਾ ਕਰੇ ਉਹਨੂੰ ਗੰਦ ਵਕਦੇ ਆ। ਕਿਰਾਏ ਤੇ ਬੰਦੇ ਰੱਖੇ ਹੋਏ ਆ ਸਾਰੇ, ਸੰਗਤ ਕਿਹੜੇ ਕੀ ਗੱਲ ਕਰੇ? ਕੌਮ ਨੂੰ ਬਹੁਤ ਬੁਰੀ ਤਰ੍ਹਾਂ ਬੁਰੇ ਤੋਂ ਬੁਰੇ ਮਾਹੌਲ ਵੱਲ ਨੂੰ ਧੱਕਿਆ ਜਾ ਰਿਹਾ। ਇਹ ਬੀਜੇਪੀ ਆਰਐਸਐਸ ਵਾਲੇ ਆਪਦੇ ਹਿਸਾਬ ਨਾਲ, ਉਹ ਤੋਂ ਉੱਪਰ ਡੀਪ ਸਟੇਟ ਬੈਠੀ ਆ ਕਿ ਤੁਸੀਂ ਖਾਲਿਸਤਾਨ ਮੰਗਦੇ ਸੀ, ਤੁਸੀਂ ਖਾਲਿਸਤਾਨ ਮੰਗਦੇ ਸੀ, ਇਸ ਦਿਨ ਦਿੰਨਿਆ ਖਾਲਿਸਤਾਨ। ਬਹੁਤ ਹੀ ਜ਼ਿਆਦਾ ਖਤਰਨਾਕ ਮਾਹੌਲ ਹੈ। ਇਹਦੇ ਨਾਲੋਂ 18ਵੀਂ ਸਦੀ ਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਸਿੱਖ ਲੜਦੇ ਸੀ, ਅੜਦੇ ਸੀ, ਮਰਦੇ ਸੀ, ਸ਼ਹਾਦਤਾਂ ਪੈਂਦੀਆਂ ਸੀ, ਸਿੱਖਾਂ ਦੇ ਬੱਚਿਆਂ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਮਾਵਾਂ ਦੇ ਗਲਾਂ 'ਚ ਹਾਰਾਂ ਨੂੰ ਪਾ ਦਿੱਤੇ, ਉੱਪਰ ਨੂੰ ਸੁੱਟ ਕੇ ਨੇਜਿਆਂ ਦੇ ਉੱਤੇ ਬੋਚ ਲਿਆ ਬੱਚਿਆਂ ਨੂੰ। ਲਾਹੌਰ ਦੀ ਜੇਲ੍ਹ 'ਚ ਸਵਾ ਮਣ ਦੇ ਪੀਸ ਹੋਏ ਪੀਸ, ਪਰ ਫਿਰ ਵੀ ਸਿੱਖ ਡੋਲੇ ਨਹੀਂ, ਟੁੱਟੇ ਨਹੀਂ, ਥਿੜਕੇ ਨਹੀਂ। ਦੋ ਸਿੰਘ ਉੱਠਦੇ ਸੀ, ਜਾ ਕੇ ਨਾਕਾ ਲਾ ਕੇ ਖੜ ਜਾਂਦੇ। 10ਵੇਂ ਗੁਰਾਂ ਦੇ ਬੱਬਰ ਸ਼ੇਰਾਂ ਲਾਇਆ ਸੜਕ ਤੇ ਨੱਕ, ਖਾਲਸੇ ਦਾ ਰਾਜ ਹੋ ਗਿਆ। ਸਿੰਘਾਂ ਨੇ ਮਸੇ ਰੰਗੜ ਅੱਗੇ ਨਹੀਂ ਉਹਨਾਂ ਦਿਨਾਂ ਚ ਬਖਸ਼। ਪਰ ਅੱਜ ਸਮਾਂ ਉਦੋਂ ਨਾਲੋਂ ਜ਼ਿਆਦਾ ਮਾੜਾ ਹੈ। ਉਦੋਂ ਸਿਰ ਤੇ ਆ ਰਹੀ ਸੀ, ਅੱਜ ਪੈਰਾਂ 'ਚ ਆ ਰਹੀ ਪਾ ਲਈ। ਇਹ ਬਹੁਤ ਜ਼ਿਆਦਾ ਕੌਮ ਲਈ ਘਾਤਕ ਮਾਹੌਲ ਹੈ। ਖਾਲਸਾਈ ਵਿਚਾਰਧਾਰਾ ਨੂੰ, ਖਾਲਸਾਈ ਸੋਚ ਨੂੰ, ਪੰਥਕ ਏਜੰਡੇ ਨੂੰ ਆਪਾਂ ਤਾਂ ਕਹਿੰਦੇ ਸੀ ਬਾਦਲ ਕੇ ਤਿਆਗ ਗਏ। ਹੁਣ ਤਾਂ ਬ੍ਰਾਹਮਣਵਾਦ ਦੇ ਲੇਪ ਚਾੜਨ ਵਾਲੀ ਧਿਰ ਨੂੰ ਤਖਤਾਂ ਦੇ ਉੱਤੇ ਕਾਬਜ਼ ਕਰਾਉਣ ਦੀ ਮੁਹਿੰਮ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ, ਆਪਾਂ ਤਾਂ ਕਹਿੰਦੇ ਸੀ ਭਾਜਪਾ ਨਾਲ ਰਲ ਕੇ ਚੱਲਦੇ ਆ ਨਾ, ਹੁਣ ਹੋ ਸਕਦਾ ਅਗਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਹੁਤੇ ਜ਼ਿਆਦਾ ਉਹ ਹੋਣ ਜਿਹੜੇ ਕਿਸੇ ਉਹ ਇਹੋ ਜਿਹੀ ਧਿਰ ਨਾਲ ਸੰਬੰਧਿਤ ਹੋਣ ਜਿਹਦੀਆਂ ਬਾਗਾਂ ਨਾਗਪੁਰ ਵਾਲਿਆਂ ਦੇ ਹੱਥ 'ਚ ਹੋਣ। ਖਾਲਿਸਤਾਨ ਦੀ ਲੜਾਈ ਖਾਲਸਿਆਂ ਨੇ ਲੜਨੀ ਸੀ ਤੇ ਐਂਟੀ ਖਾਲਸਾ ਧੜਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਜੇ, ਚੀਫ ਖਾਲਸਾ ਦੀਵਾਨ ਤੇ ਕਾਬਜ਼ ਹੋ ਜੇ, ਦਮਦਮੀ ਟਕਸਾਲ, ਸੰਤ ਸਮਾਜ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਸਭ ਪਾਸੇ ਉਹਦੇ ਬੰਦੇ ਕਾਬਜ਼ ਹੁੰਦੇ ਜਾਣ ਤੇ ਆਪਾਂ ਫੇਰ ਵੀ ਕਹੀਏ ਨਹੀਂ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਸੱਚ ਬੋਲਣ ਤੋਂ ਡਰਦੇ ਹੋਏ, ਲੁਕਦੇ ਹੋਏ, ਭੱਜਦੇ ਹੋਏ ਸਿੱਖ ਇਹ ਗੁਰੂ ਦੇ ਸਾਹਮਣੇ ਮੱਥਾ ਟੇਕਣ ਜੋਗੇ ਰਹਿ ਜਾਗੇ ਆਪਾਂ? ਜਿਹੜੇ ਇੰਨਾ ਸੱਚ, ਅੰਨਾ ਸੱਚ, ਨੰਗਾ ਚਿੱਟਾ ਸੱਚ ਦੇਖ ਕੇ ਵੀ ਦੜ ਬੱਟੀ ਜਾਣ ਕੇ ਸਾਡੇ ਚਾਰੇ ਪਾਸੇ ਬਹੁਤੇ ਸਾਡੇ ਬੰਦੇ ਆਪਦੇ ਸਵਾਰਥਾਂ ਕਰਕੇ, ਕੋਈ ਈਰਖਾ ਕਰਕੇ, ਕੋਈ ਲੋਭ ਕਰਕੇ, ਹਰੇਕ ਦੇ ਆਪੋ ਆਪਣੇ ਕਾਰਨ ਨੇ। ਕਿਸੇ ਨੂੰ ਲੱਗਦਾ ਕਿ ਬਾਦਲ ਕਿਆਂ ਦੀ ਜੇ ਪੂਛ ਚੁਕਾਉਣੀ ਆ, ਚਲੋ ਬਾਦਲ ਦੇ ਉਲਟ ਬੀਜੇਪੀ ਨਾਲ ਆਰਐਸਐਸ ਨਾਲ ਰਲ ਜਾਂਦੇ। ਕਿਸੇ ਨੂੰ ਲੱਗਦਾ ਜੇ ਸਾਡਾ ਜਥੇਦਾਰ ਨਹੀਂ ਬਾਦਲ ਕੇ ਲਾਉਂਦੇ ਅਸੀਂ ਆਰਐਸਐਸ ਨਾਲ ਮਿਲ ਜਾਂਦੇ। ਕਿਸੇ ਨੂੰ ਲੱਗਦਾ ਇਹ ਇੱਥੇ ਰਣਜੀਤ ਸਿੰਘ ਗੌਹਰ ਨੂੰ ਲਿਆ ਰਹੇ ਨੇ, ਚਲੋ ਆਪਾਂ ਆਰਐਸਐਸ ਨਾਲ ਰਲ ਜਾਂਦੇ।
RSS ਨਾਲ ਰਲ ਕੇ, BJP ਨਾਲ ਰਲ ਕੇ, ਡੀਪ ਸਟੇਟ ਨਾਲ ਰਲ ਕੇ, ਖਾਲਸੇ ਦੀਆਂ ਜੜਾਂ ਵੱਢ ਕੇ ਜੇ ਕੁਝ ਆਪਾਂ ਹਾਸਲ ਕਰ ਵੀ ਲਿਆ ਤਾਂ ਕੀ ਕਰ ਲਿਆ ਜੀ? ਕੀ ਕਰ ਲਿਆ? ਜਦੋਂ ਕੌਮ ਦਾ ਇਤਿਹਾਸ ਲਿਖਿਆ ਜਾਊ ਉਦੋਂ ਇਹ ਗੱਲਾਂ ਵਿੱਚ ਆਉਣੀਆਂ ਹੀ ਆਉਣੀਆਂ ਨੇ। ਆਪਾਂ ਇੱਥੇ ਠੱਗੀ ਮਾਰ ਸਕਦੇ ਆ, ਇੱਥੇ ਚਾਰ ਬੰਦੇ ਨਾਲ ਰੱਖ ਕੇ ਅਸਲੇ ਵਾਲੇ, ਜੀਪਾਂ ਜੋਂਗੇ, ਕਾਰਾਂ ਵੱਡੀਆਂ, ਕਾਫਲਾ, ਮੀਡੀਆ ਖਰੀਦ ਕੇ ਇੱਥੇ ਆਪਾਂ ਠੱਗ ਠੱਕਾ ਚਲਾ ਲਵਾਂਗੇ ਕਿ ਅਸੀਂ ਤਾਂ ਦੇਖਿਆ ਫਿਰ ਬਾਦਲ ਕੇ ਗੁੰਝੇ ਲਾਤੇ, ਅਸੀਂ ਤਾਂ ਫਿਰ ਆਪਦੇ ਜਥੇਦਾਰ ਲਵਾ ਲਏ, ਅਸੀਂ ਤਾਂ ਐ ਕਰ ਲਿਆ, ਅਸੀਂ ਤਾਂ ਉਹ ਕਰ ਲਿਆ। ਪਰ ਆਪਦੀਆਂ ਖੁਰਾਫਾਤਾਂ ਚੋਂ, ਆਪਦੀਆਂ ਸਾਜ਼ਿਸ਼ਾਂ ਚੋਂ, ਆਪਦੀਆਂ ਵਿਉਂਤਾਂ ਚੋਂ ਬਾਦਲ ਕਿਹਾ ਨੂੰ ਢਾਉਂਦੇ ਢਾਉਂਦਿਆਂ ਨੇ ਜੇ RSS ਦਾ ਏਜੰਡਾ ਹੀ ਲਾਗੂ ਕਰਤਾ। ਪਹਿਲਾਂ ਤਾਂ ਅਸੀਂ ਬਾਦਲ ਕਿਹਾ ਨੂੰ ਪਿੱਟਦੇ ਸੀ ਕਿ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਜਿਨ੍ਹਾਂ ਦੇ ਮਗਰ ਲੱਗ ਕੇ ਪਾ ਰਹੇ ਹੋ, ਉਹ ਪੰਥ ਦਾ ਨੁਕਸਾਨ ਕਰ ਰਹੇ ਹੋ, ਤੁਸੀਂ, ਤੁਹਾਡੇ ਸਿਰ 'ਚ ਸਵਾਹ ਪੈਣੀ। ਤੇ ਹੁਣ ਤਾਂ ਸਿੱਧਾ ਹੀ RSS ਨੇ ਆ ਜਾਣਾ ਜੀ। ਹੁਣ ਇਹਨਾਂ ਮਸਲਿਆਂ ਦੇ ਉੱਤੇ ਜੇ ਤਬਸਰਾ ਨਹੀਂ ਕਰਨਾ, ਜੇ ਗੱਲ ਨਹੀਂ ਕਰਨੀ, ਤੇ ਫਿਰ ਬਣੂ ਕੀ? ਆ ਜਿਹੜਾ ਸੁਖਬੀਰ ਬਾਦਲ ਦੇ ਦਰਾਂ ਮੂਹਰੇ ਰਹਿਸ਼ ਤੇ ਧਰਨਾ ਰੁਕਿਆ, ਇਹਨੂੰ ਵਧੀਆ ਵਧੀਆ ਕਹਿਣਾ ਵੀ ਬੱਲੇ ਬੱਲੇ, ਬਹੁਤ ਵਧੀਆ ਹੋਇਆ ਧਾਮੀ ਸਾਹਿਬ ਨੇ ਬਾਦਲ ਕਿਆਂ ਵੱਲੋਂ ਜਾ ਕੇ ਉਹਨਾਂ ਨੂੰ ਸਮਝਾ ਧਰਨਾ ਲੱਗਦਾ ਨਾ ਲੱਗਦਾ, ਪਰ RSS ਦਾ ਏਜੰਡਾ ਲਾਗੂ ਨਹੀਂ ਹੋਣਾ ਚਾਹੀਦਾ। BJP ਨੂੰ, RSS ਨੂੰ ਪੰਜਾਬ 'ਚ ਮਜ਼ਬੂਤ ਕਰਨ ਦਾ ਮਤਲਬ ਕੀ ਹੈ ਆਪਾਂ ਸਭ ਸਾਹਮਣੇ। ਕਾਂਗਰਸ ਮਾੜੀ ਆ, ਭੈੜੀ ਆ, ਸਾਡੇ ਉੱਤੇ ਜ਼ੁਲਮ ਕੀਤਾ, ਬਿਆੰਤੇ ਬੁੱਚੜ, KPS ਗਿੱਲ, ਦਰਬਾਰੇ ਹੁਣੀ ਬਹੁਤ ਜ਼ੁਲਮ ਕੀਤਾ, ਸਾਡਾ ਲੱਖਾਂ ਸਿੱਖਾਂ ਦਾ ਘਾਣ ਹੋਇਆ ਕਾਂਗਰਸ ਦੇ। ਤੇ ਅੱਜ ਉਹ BJP ਜਿਹੜੇ ਖੜੇ ਖੜੋਤੇ ਖਾਲਸੇ ਨੂੰ, ਅਮਰਧਾਰੀ ਸਿੰਘ ਨੂੰ ਕੇਸਾਧਾਰੀ ਹਿੰਦੂ ਬਣਾਉਣ ਤੁਰੀ ਹੋਈ ਹੈ। ਜੇਕਰ ਸਰਦਾਰ ਕਪੂਰ ਸਿੰਘ ਜਿਵੇਂ ਕਹਿੰਦੇ ਸੀ ਵੀ ਸਾਰੇ ਦੇ ਸਾਰੇ ਸਿੱਖ ਮਾਰੇ ਜਾਣ, ਤੇ ਜੇ ਇਤਿਹਾਸਕਾਰ ਲਿਖਿਆ ਕਰਨ ਵੀ ਆਹ ਕੌਮ ਹੋਈ ਆ, ਮਰ ਤਾਂ ਗਏ ਪਰ ਕਿਸੇ ਨੇ ਧਰਮ ਨਹੀਂ ਤਿਆਗਿਆ, ਇਹਦੇ ਤਾਂ ਵੀ ਸੌਦਾ ਮਾੜਾ ਨਹੀਂ। ਪਰ ਆਪਣੇ ਗੁਰੂ ਨੂੰ ਪਿੱਠ ਦਿਖਾ ਕੇ, ਸਿਧਾਂਤ ਨੂੰ ਪਿੱਠ ਦਿਖਾ ਕੇ ਹਜ਼ਾਰਾਂ ਸਦੀਆਂ ਜਿਉਣਾ, ਇਹਦੇ ਨਾਲ ਮਾੜੀ ਗੱਲ ਕੋਈ। ਅੱਜ ਸਾਡੇ ਲਈ ਸਿਆਸੀ, ਧਾਰਮਿਕ, ਸਮਾਜਿਕ, ਸੱਭਿਆਚਾਰਕ ਸਾਰੇ ਫਰੰਟਾਂ ਦੇ ਉੱਤੇ ਬਹੁਤ ਜ਼ਿਆਦਾ ਖਤਰਨਾਕ ਚੁਣੌਤੀਆਂ ਨੇ। ਪਲ ਪਲ, ਕਦਮ ਕਦਮ ਸਾਡੇ ਉੱਤੇ ਗਲਬਾ ਵੱਧ ਰਿਹਾ ਉਹਨਾਂ ਧਿਰਾਂ ਧੜਿਆਂ ਦਾ, ਜਿਹੜੀਆਂ ਧਿਰਾਂ ਧੜਿਆਂ ਦਾ ਅਸਲ ਨਿਸ਼ਾਨਾ ਸਿੱਖੀ ਅਤੇ ਸਿੱਖਾਂ ਨੂੰ ਕਮਜ਼ੋਰ ਕਰਨਾ। ਪਰ ਕਹਿਣਾ ਇਹ ਆ ਕਿ ਅਸੀਂ ਤਾਂ ਜੀ ਪੰਜਾਬ ਤੇ ਪੰਥ ਦੇ ਭਲਾ ਹੀ ਮੰਗਦੇ ਹਾਂ। ਜਦੋਂ ਲੱਗਦਾ ਇਹ ਹੋਵੇ ਨਾ ਬਈ ਕੌਮ ਦਾ ਭਲਾ ਸੋਚਦਾ ਹੈ ਤੇ ਕਰਨਾ ਨੁਕਸਾਨ ਹੋਵੇ, ਉਦੋਂ ਕੰਮ ਬਹੁਤ ਖਰਾਬ। ਨਾਨਕਸ਼ਾਹੀ ਕੈਲੰਡਰ ਦੇ ਭੋਗ ਮੌਕੇ ਕਿਸੇ ਨੇ ਸੁਣੀ ਨਹੀਂ ਸੀ, ਹੁਣ ਹੀ ਸੁਣ ਲਓ। ਚੇਤੇ ਕਰੋ ਬਾਬਾ ਰਾਮ ਸਿੰਘ ਨਾਮਧਾਰੀ, ਕੂਕਾ ਲਹਿਰ ਦੇ ਨਾਇਕ, ਖਾਲਸਾ ਪੰਥ ਨੂੰ ਬੜਾ ਸਤਿਕਾਰ, ਬੜਾ ਮਾਣ ਆ ਉਹਨਾਂ ਦਾ, ਪਰ ਉਹਨਾਂ ਦਾ ਨਾਂ ਲੈ ਕੇ ਬਾਅਦ ਚ ਜਿਹੜਾ ਠੱਗ ਛੱਕਾ ਚਲਾਇਆ ਗਿਆ, ਜਿਹੜੇ ਅੱਜ ਸ਼ਰੇਆਮ ਕਹਿ ਰਹੇ ਨੇ ਚਿੱਟੀਆਂ ਪਜਾਮੀਆਂ, ਚਿੱਟੀਆਂ ਸਿਰ ਤੇ ਬੰਨ ਕੇ ਕੱਪੜੇ, ਕਿ ਅਸੀਂ ਤਾਂ ਹਿੰਦੂ ਆ, 100 ਵੀਡੀਓ ਤੁਰੀ ਫਿਰਦੀ, ਅਸੀਂ ਤਾਂ ਹਿੰਦੂਆਂ ਚੋਂ ਨਿਕਲੇ ਆ, ਅਸੀਂ ਤਾਂ ਹਿੰਦੂਆਂ ਦਾ ਅੰਗ ਆ। ਉਹ ਕਦੇ ਵੀ ਬਾਬਾ ਰਾਮ ਸਿੰਘ ਦੀ ਵਿਰਾਸਤ ਦੇ ਮਾਲਕ ਨਹੀਂ ਹੋ ਸਕਦੇ। ਉਹਨਾਂ ਦਾ ਸਾਰਾ ਕੁਝ ਜਿੰਨਾ ਮਰਜ਼ੀ ਕਿਸੇ ਨੂੰ ਚੰਗਾ ਲੱਗਦਾ ਹੋਵੇ, ਵਧੀਆ ਲੱਗਦਾ ਹੋਵੇ, ਸਾਊ ਲੱਗਦੇ ਹੋਣ, ਸ਼ਰੀਫ ਲੱਗਦੇ ਹੋਣ, ਪਰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਅੱਜ ਨਾਮਧਾਰੀ ਕੂਕਾ ਬ੍ਰਿਗੇਡ ਸਿੱਖੀ ਦੇ ਦੁਸ਼ਮਣਾਂ ਦੇ ਕਹਾੜੇ ਦਾ ਦਸਤਾ ਬਣਿਆ ਹੋਇਆ। ਇਸੇ ਰਾਹ ਦੇ ਉੱਤੇ ਜੇਕਰ ਕੋਈ ਹੋਰ ਚੱਲ ਪਵੇ, ਕੋਈ ਟਕਸਾਲ ਹੋਵੇ, ਕੋਈ ਦਲ ਖਾਲਸਾ ਹੋਵੇ, ਕੋਈ ਵੀ ABCD ਕੋਈ ਵੀ ਹੋ, ਉਹਦੇ ਖਿਲਾਫ ਹੁਣ ਜੇ ਨਹੀਂ ਬੋਲਣਾ ਤੇ ਉਹ ਘਰੇ ਤੂੰ ਤੂੰ ਜੀ ਕਰੀ ਜਾਣੀ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੋਤੇ ਪੋਤੀਆਂ ਜਾਂ ਹੋਰ ਲੋਕ ਇਹ ਸੋਚਿਆ ਤਾਂ ਕਰਨਗੇ ਵੀ ਸਾਡੇ ਜਿਹੜੇ ਉਸ ਵੇਲੇ ਦੇ ਘਰਾਂ 'ਚ ਸਾਡੇ ਪਿਓ ਦਾਦੇ ਸਿੱਖ ਸੀ, ਉਹਨਾਂ ਨੂੰ ਕੀ ਮੌਤ ਪਈ ਹੋਈ ਸੀ, ਬੋਲੇ ਕਾਹਤੋਂ ਨਹੀਂ?
ਧੰਨ ਦੇ ਆ ਉਹ ਸਿੱਖ ਜਿਨ੍ਹਾਂ ਨੇ ਨਾਮਧਾਰੀ ਸੈਕਸ਼ਨ ਨੂੰ ਤੁਰੰਤ ਰੱਦ ਕਰ ਦਿੱਤਾ। ਰੱਦ ਹੀ ਰਿਹਾ। ਸਤਿਕਾਰ ਰਿਹਾ ਬਾਬਾ ਰਾਮ ਸਿੰਘ ਦਾ ਰਹਿਣਾ ਚਾਹੀਦਾ। ਸਤਿਕਾਰ ਰਹਿਣਾ ਚਾਹੀਦਾ ਬਾਬੇ ਕਰਤਾਰ ਸਿੰਘ ਦਾ, ਬਾਬੇ ਜਰਨੈਲ ਸਿੰਘ ਦਾ ਜਾਂ ਹੋਰਾਂ ਮਹਾਂਪੁਰਸ਼ਾਂ। ਪਰ ਜੇਕਰ ਕੋਈ ਗੜਬੜ ਗਲਤੀ ਕਰ ਰਿਹਾ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਹੁਣੇ ਰੋਕਣਾ ਟੋਕਣਾ ਚਾਹੀਦਾ। ਖਾਲਸਾ ਹੀ ਨਾ ਰਿਹਾ ਤਾਂ ਖਾਲਿਸਤਾਨ ਦਾ ਕੰਮ ਕਿੰਨਾ ਔਖਾ ਹੋ ਜਾਊ। ਆਓ ਖਾਲਿਸਤਾਨ ਨੂੰ ਵਧੀਏ, ਖਾਲਸੇ ਵੱਲ ਵਧੀਏ, ਹਰ ਉਹ ਧਿਰ ਧੜੇ ਨੂੰ ਪਛਾਣੀਏ ਜਿਹੜਾ ਸਾਡੀ ਹੋਂਦ ਹਸਤੀ ਦਾ ਵੈਰੀ ਆ। ਵੱਖਰੀ ਪਛਾਣ ਹੀ ਕਾਇਮ ਰੱਖਣ ਲਈ ਤਾਂ ਖਾਲਿਸਤਾਨ ਲੈਣਾ, ਜੇ ਉਹੀ ਨਾ ਰਹੀ। ਆਓ ਆਰਐਸਐਸ ਦੀਆਂ ਚਾਲਾਂ ਨੂੰ ਪਛਾਣੀਏ, ਸਮਝੀਏ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।